वाहिगुरू जी का खालसा वाहिगुरू जी की फतेह। अस्सलाम वालेकुम आदाब बर्ज मैं हाँ तुहाडी होस्ट नीलम कौर ते मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੰਡੇ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आया प्रोग्राम सचो सच विच बहुत शुक्रिया। जी डॉक्टर साहब अज 10 जुलाई 2020 26 हाड़ नानक शाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਲਾਸਟ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅੱਜ ਫਰਾਈਡੇ ਹੈ ਸੋ ਅਸੀਂ ਸਭ ਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਵੀਕਐਂਡ ਤੁਹਾਡਾ ਬਹੁਤ ਹੀ ਵਧੀਆ ਗੁਜ਼ਰੇ। ਸੋ ਜਿਸ ਤਰ੍ਹਾਂ ਕਿ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਜੋ ਖਾਲਿਸਤਾਨ ਦੀ ਜੰਗੇ ਆਜ਼ਾਦੀ ਦੇ ਜੋ ਬਹਾਦਰ ਜਰਨੈਲ ਜਨਰਲ ਲਾਭ ਸਿੰਘ ਜੀ ਉਹਨਾਂ ਦਾ ਜੋ 32ਵਾਂ ਜੋ ਸ਼ਹੀਦੀ ਦਿਹਾੜਾ ਹੈ ਸੋ ਜੋ ਸਾਡਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਹੋਏਗਾ। ਸੋ ਐਤਵਾਰ ਵਾਲੇ ਦਿਨ ਜਿਸ ਤਰ੍ਹਾਂ ਕਿ 12 ਜੁਲਾਈ ਨੂੰ ਉਹਨਾਂ ਦਾ 32ਵਾਂ ਜੋ ਸ਼ਹੀਦੀ ਦਿਹਾੜਾ ਹੈ ਉਹ ਮਨਾਇਆ ਜਾਏਗਾ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਪਹਿਲਾ ਅੱਜ ਦਾ ਅਹਿਮ ਇਸ਼ੂ ਆਪਾਂ ਤੁਹਾਡੇ ਨਾਲ ਡਿਸਕਸ ਕਰਾਂਗੇ ਜੋ ਅਹਿਮ ਖਬਰ ਹੈ ਕਿ ਕਿਸ ਤਰ੍ਹਾਂ ਯੂਪੀ ਪੁਲਿਸ ਨੇ ਕਾਨਪੁਰ ਦੇ ਨੇੜੇ 8 ਪੁਲਸੀਆਂ ਨੂੰ ਮਾਰਨ ਵਾਲੇ ਗੁੰਡੇ ਵਿਕਾਸ ਦੁਬੇ ਨੂੰ ਇਵੇਂ ਹੀ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਇਆ ਜਿਵੇਂ ਪੰਜਾਬ ਪੁਲਿਸ ਨੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੀਤੇ ਵਰਿਆਂ ਵਿੱਚ ਮਾਰ ਮੁਕਾਇਆ ਸੀ। ਇਹ ਘਟਨਾ ਇੱਕ ਵਾਰ ਫੇਰ ਸਾਬਿਤ ਕਰਦੀ ਹੈ ਕਿ ਭਾਰਤ ਇੱਕ ਡੈਮੋਕ੍ਰੇਸੀ ਨਾ ਹੋ ਕੇ ਇੱਕ ਗੁੰਡਾਕ੍ਰੇਸੀ ਹੈ। ਸੋ ਇਸ ਬਾਰੇ ਵਿਚਾਰ ਚਰਚਾ ਹੋਏਗੀ, ਨਾਲ ਹੀ ਕਰੋਨਾ ਅਪਡੇਟ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਜਾਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਜੋ ਅੱਜ ਦੀ ਜੋ ਅਹਿਮ ਖਬਰ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ ਭਾਰਤ ਦੀ ਗੁੰਡਾਕ੍ਰੇਸੀ, ਡਰਾਮਾਕ੍ਰੇਸੀ, ਕਾਸਟੋਕ੍ਰੇਸੀ ਇਹ ਸਾਰੇ ਨਾਅਰੇ ਨੇ ਜਿਹੜੇ ਅਕਸਰ ਅਸੀਂ ਜਦੋਂ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਾਂ ਇਹਨਾਂ ਦੇ ਕੋਈ ਲੀਡਰ ਆਉਂਦੇ ਨੇ ਉਦੋਂ ਲਾਉਂਦੇ ਆ। ਉਸ ਦੀ ਇੱਕ ਤਾਜ਼ਾ ਮਿਸਾਲ ਜਿਹਦੇ ਨਾਲ ਅੱਜ ਸਾਰਾ ਭਾਰਤ ਦਾ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ, ਉਹਨਾਂ ਦੇ ਟਾਕ ਸ਼ੋਅ ਔਰ ਉਹਨਾਂ ਦੇ ਐਕਸਪਰਟ ਸਾਰੇ ਇਸ ਤੇ ਲੱਗੇ ਹੋਏ ਨੇ, ਉਸ ਦੀ ਗੱਲ ਅਸੀਂ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਸਮਝਦੇ ਹਾਂ ਕਿ ਜਿੱਥੇ ਸਾਨੂੰ ਆਪਣੀ ਬੀਤੀ ਸਦੀ 18ਵੀਂ ਸਦੀ, 19ਵੀਂ ਸਦੀ, 20ਵੀਂ ਸਦੀ ਜਾਂ ਸਦੀਆਂ ਦੇ ਇਤਿਹਾਸ ਦੇ ਉੱਤੇ ਫਖਰ ਹੈ ਕਿ ਕਿਵੇਂ ਸਿੱਖ ਕੌਮ ਦੀ ਆਨ ਸ਼ਾਨ ਲਈ ਸਿੱਖ ਕੌਮ ਦੇ ਨੌਜਵਾਨ, ਬਜ਼ੁਰਗ, ਬੱਚੇ ਬੱਚੀਆਂ, ਮਾਤਾਵਾਂ ਉਹਨਾਂ ਨੇ ਆਪਣੇ ਆਪ ਨੂੰ ਭੇਟ ਕੀਤਾ ਜਿਸ ਨੂੰ ਅਸੀਂ ਦੋ ਵੇਲੇ ਅਰਦਾਸ ਦੇ ਵਿੱਚ ਯਾਦ ਕਰਦੇ ਹਾਂ, ਪਰ ਉਹਨਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਸੋ ਜਿੱਥੇ ਸਾਡੀ ਧਰਮ ਦੀ ਪਛਾਣ ਜਾਂ ਧਰਮ ਦੀ ਗੱਲ ਹੈ ਉਹ ਸਿੱਧੇ ਤੌਰ ਤੇ ਸਿਆਸਤ ਨਾਲ ਜੁੜੀ ਹੋਈ ਹੈ, ਰਾਜ ਭਾਗ ਨਾਲ ਜੁੜੀ ਹੋਈ ਹੈ, ਪੋਲੀਟੀਕਲ ਆਈਡੈਂਟੀਟੀ ਨਾਲ ਜੁੜੀ ਹੋਈ ਹੈ। ਇਸ ਗੱਲ ਦਾ ਧਿਆਨ ਰਹੇ ਕਿ 18ਵੀਂ ਸਦੀ ਦੇ ਵਿੱਚ ਵੀ ਜਿਹੜੀ ਸਿੱਖਾਂ ਦੀ ਪਰਸੀਕਿਊਸ਼ਨ ਹੋਈ ਸਿਰਫ ਇਸ ਕਰਕੇ ਨਹੀਂ ਕਿ ਉਹ ਇੱਕ ਧਾਰਮਿਕ ਅਕੀਦੇ 'ਚ ਯਕੀਨ ਰੱਖਦੇ ਸਨ ਇਸ ਕਰਕੇ, ਪਰ ਕਿਉਂਕਿ ਜਦੋਂ ਸਿੱਖਾਂ ਨੇ ਜ਼ੁਲਮ ਨੂੰ ਵੰਗਾਰਿਆ ਔਰ ਜ਼ਾਹਰ ਹੈ ਕਿ ਉਸ ਵੰਗਾਰ ਦੇ ਵਿੱਚ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਔਰ ਫਿਰ ਜਿਹੜਾ ਦਾਅਵਾ ਸਿੱਖਾਂ ਨੇ ਆਪਣੀ ਪੋਲੀਟੀਕਲ ਸੋਵਰਨਿਟੀ ਦਾ ਠੋਕਿਆ ਜਿਸ ਨੂੰ ਛੇਵੇਂ ਪਾਤਸ਼ਾਹ ਨੇ ਜਦੋਂ ਉਸ ਵੇਲੇ ਦੇ ਬਾਦਸ਼ਾਹ ਦੀ ਫੌਜ ਦਾ ਇੱਕ ਬਾਜ ਸ਼ਾਹਜਹਾਂ ਦਾ ਗੁਰੂ ਕੇ ਜਿਹੜਾ ਫੌਜੀ ਖੈਮੇ 'ਚ ਆ ਜਾਂਦਾ ਹੈ ਗੁਰੂ ਕੇ ਬਾਜ ਦੇ ਨਾਲ ਔਰ
ਧੌਂਸ ਨਾਲ ਵਾਪਸ ਮੰਗਦੇ ਨੇ ਬਾਜ ਉਹਨਾਂ ਦੀ ਸ਼ਾਹੀ ਫੌਜ ਵਾਲੇ। ਬਿਲਕੁਲ। ਔਰ ਛੇਵੇਂ ਪਾਤਸ਼ਾਹ ਜਵਾਬ ਦਿੰਦੇ ਨੇ ਕਿ ਤਾਜ ਬਾਜ ਸਭ ਹੂੰ ਹਮ ਲੀਨੋ, ਕਿ ਤੁਸੀਂ ਬਾਜ ਮੰਗਦੇ ਹੋ, ਅਸੀਂ ਹੁਣ ਤਾਜ ਵੀ ਲੈਣੇ। ਸੋ ਜ਼ਾਹਰ ਹੈ ਕਿ ਜਦੋਂ ਕੋਈ ਵੀ ਹਕੂਮਤ ਇਸ ਹੱਦ ਤੱਕ ਇਨਟੋਲਰੈਂਟ ਹੁੰਦੀ ਹੈ ਕਿ ਤੁਹਾਡੇ ਮੁੱਢਲੇ ਹੱਕ ਉੱਥੇ ਮਹਿਫੂਜ਼ ਨਹੀਂ ਹੁੰਦੇ, ਤਾਂ ਫਿਰ ਉਹਨੂੰ ਵੰਗਾਰਨਾ, ਉਸ ਰਸਤੇ ਤੇ ਤੁਰਨਾ, ਜਿਹਨੂੰ 10ਵੇਂ ਪਾਤਸ਼ਾਹ ਨੇ ਜ਼ਫਰਨਾਮਾ ਪਾਤਸ਼ਾਹੀ 10ਵੀਂ, ਜਦੋਂ 10ਵੇਂ ਪਾਤਸ਼ਾਹ ਦਾ ਅਸੀਂ ਇਹ ਸ਼ੇਅਰ ਦੁਹਰਾਉਂਦੇ ਕਿ ਚੁੰਕਾਰਜ਼ ਹਮਾ ਹੀਲ ਤੇ ਦਰਗੁਜ਼ਸਤ ਖਲਾਲਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤੇ ਫਿਰ ਸ਼ਮਸ਼ੀਰ ਨੂੰ ਹੱਥ ਵਿੱਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਫਰਜ਼ ਵੀ ਹੁੰਦਾ ਹੈ। ਔਰ ਉਹਨਾਂ ਤੇ ਇਹ ਫਰਜ਼ ਜਿਹੜਾ ਹੈ ਉਹ ਆਇਤ ਹੁੰਦਾ ਹੈ ਕਿ ਉਹ ਜ਼ੁਲਮ ਦੇ ਖਿਲਾਫ ਖੜੋ। ਸੋ ਬੀਤੀਆਂ ਸਦੀਆਂ ਦਾ ਇਤਿਹਾਸ ਤਾਂ ਅਸੀਂ ਆਪਣੀ ਅਰਦਾਸ ਦੇ ਵਿੱਚ ਸਮੋਇਆ ਹੋਇਆ, ਪਰ ਅੱਜ ਸਾਡਾ ਇੱਕ ਵੱਡਾ ਤਬਕਾ ਜੋ ਪਿਛਲੀਆਂ 4 ਦਹਾਈਆਂ ਦੇ ਵਿੱਚ ਖਾਸ ਤੌਰ ਤੇ ਸਿੱਖ ਕੌਮ ਨੇ ਮਾਣਮੱਤਾ ਇਤਿਹਾਸ ਸਿਰਜਿਆ, ਭਾਰਤੀ ਫੌਜ ਦੇ ਜ਼ੁਲਮਾਂ ਦਾ ਟਾਕਰਾ ਕਰਦੇ ਆ, ਟੈਂਕਾਂ ਤੋਪਾਂ ਦੇ ਸਾਹਮਣੇ ਛਾਤੀਆਂ ਤਾਣ ਕੇ ਖਲੋਣ ਵਾਲੇ ਯੋਧੇ, ਔਰ ਫਿਰ ਬੜੀ ਸਪਸ਼ਟਤਾ ਦੇ ਨਾਲ ਕੌਮ ਦਾ ਰਾਜ ਭਾਗ, ਕੌਮ ਦਾ ਘਰ ਖਾਲਿਸਤਾਨ ਬਣਾਉਣ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣੀ ਫਾਦਰਲੈਂਡ ਨੂੰ, ਆਪਣੀ ਮਦਰਲੈਂਡ ਨੂੰ, ਆਪਣੇ ਗੁਰੂਆਂ ਦੀ ਉਸ ਮੁਕੱਦਸ ਧਰਤੀ ਨੂੰ ਇੰਡੀਅਨ ਆਰਮੀ ਜੈਕਬੂਟ ਤੋਂ ਲਿਬਰੇਟ ਕਰਵਾਉਣ ਲਈ ਜਿਨ੍ਹਾਂ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਜਿਨ੍ਹਾਂ ਦੀਆਂ ਬਹਾਦਰੀਆਂ ਭਵਿੱਖ ਦੇ ਮੁਸਤਕਬਲ ਦੇ ਇਤਿਹਾਸ ਦਾ ਹਿੱਸਾ ਨੇ, ਉਹਨਾਂ ਵੱਲ ਬਹੁਤ ਵਾਰ ਬਹੁਤਿਆਂ ਵੱਲੋਂ ਗੌਰ ਨਹੀਂ ਕੀਤਾ ਜਾਂਦਾ, ਕਿਉਂਕਿ ਜਿਵੇਂ ਬੀਤੇ ਦੇ ਇਤਿਹਾਸ 'ਚ ਜਿਨ੍ਹਾਂ ਨੇ ਇਤਿਹਾਸ ਸਿਰਜਿਆ ਉਹਨਾਂ ਨੂੰ ਹਕੂਮਤ ਨੇ ਬਾਗੀ ਐਲਾਨਿਆ ਸੀ। ਜਿਵੇਂ ਅਸੀਂ ਜੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਸਿੱਖ ਰਾਜ 1710 ਦੇ ਵਿੱਚ ਸਥਾਪਿਤ ਕੀਤਾ, ਉਹਨਾਂ ਬਾਰੇ ਜੇ ਤੁਸੀਂ ਉਸ ਵੇਲੇ ਦੇ ਕੋਰਟ ਰੈਕਡ ਦੇਖੋ ਤੇ ਬੰਦਾ ਲਟੇਰਾ ਜਾਂ ਅੰਗਰੇਜ਼ੀ ਤੁਸੀਂ ਯੂਰਪੀਅਨਸ ਵੀ ਪਹੁੰਚ ਚੁੱਕੇ ਸੀ, ਬੰਦਾ ਦਾ ਬੈਂਡਿਟ, ਇਹ ਲਫ਼ਜ਼ ਜਿਹੜੇ ਨੇ ਉਹਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ ਸੀ। ਪਰ ਜ਼ਾਹਿਰ ਹੈ ਕਿ ਜਿਹੜੇ ਹਕੂਮਤਾਂ ਦੇ ਬਾਗੀ ਹੁੰਦੇ ਨੇ ਉਹਨਾਂ ਨੂੰ ਕੋਈ ਡਾਕੂ ਕਹੇ, ਲੁਟੇਰਾ ਕਹੇ, ਉਹਨਾਂ ਨੂੰ ਕੋਈ ਦਹਿਸ਼ਤਗਰਦ ਕਹੇ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਤਾਂ ਅਲਟੀਮੇਟਲੀ ਉਹਨਾਂ ਕੌਮਾਂ ਦੇ ਫਰੀडम ਫਾਈਟਰ ਹੁੰਦੇ ਨੇ, ਉਹਨਾਂ ਦੀ ਪਛਾਣ ਜਿਹੜੀ ਹੈ ਉਹਨਾਂ ਕੌਮਾਂ ਨੂੰ ਦੇ ਦਿਲਾਂ ਦੇ ਵਿੱਚ ਹੁੰਦੀ ਹੈ, ਉਹਨਾਂ ਦੇ ਇਤਿਹਾਸ 'ਚ ਹੁੰਦੀ ਹੈ, ਜਿਹਦੇ ਲਈ ਉਹਨਾਂ ਨੇ ਆਪਣੀਆਂ ਜ਼ਿੰਦਗੀਆਂ ਕੁਰਬਾਨ ਕੀਤੀਆਂ ਹੁੰਦੀਆਂ ਨੇ। ਸੋ ਜ਼ਾਹਰ ਹੈ ਕਿ ਅੱਜ ਜਦੋਂ ਅਸੀਂ ਅੱਜ ਦਾ ਪ੍ਰੋਗਰਾਮ ਜਿਵੇਂ ਤੁਸੀਂ ਕਿਹਾ ਕਿ ਸਾਡੇ ਮੌਜੂਦਾ ਸੰਘਰਸ਼ ਖਾਲਿਸਤਾਨ ਸੰਘਰਸ਼ ਦੇ ਬਹਾਦਰ ਜਰਨੈਲ, ਬਹਾਦਰ ਯੋਧੇ ਜਨਰਲ ਲਾਭ ਸਿੰਘ, ਜਿਨ੍ਹਾਂ ਦੀ 32ਵੀਂ ਸ਼ਹੀਦੀ ਬਰਸੀ ਜਿਹੜੀ ਹੈ ਉਹ 12 ਜੁਲਾਈ ਨੂੰ ਹੈ, ਜਿਹੜਾ ਕਿ ਐਤਵਾਰ ਹੈ, ਕਿਉਂਕਿ ਅਸੀਂ ਪ੍ਰੋਗਰਾਮ ਹੁਣ ਮੰਡੇ ਕਰਾਂਗੇ ਔਰ ਅਸੀਂ ਅੱਜ ਦਾ ਇਹ ਪ੍ਰੋਗਰਾਮ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਜਨਰਲ ਲਾਭ ਸਿੰਘ ਇੱਕ ਬੜੀ ਯੂਨੀਕ ਪਰਸਨੈਲਿਟੀ, ਬੇਸ਼ੱਕ ਉਹ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦੇ ਸਨ ਔਰ ਜ਼ਾਹਰ ਹੈ ਕਿ ਜਿਹੜੇ ਪੁਲਿਸ ਚੋਂ ਨਿਕਲ ਕੇ ਜਾਂ ਫੌਜ ਚੋਂ ਸੰਘਰਸ਼ 'ਚ ਆਉਂਦੇ ਨੇ ਉਹ ਜ਼ਿਆਦਾ ਕਾਮਯਾਬ ਜਰਨੈਲ ਜਾਂ ਸੋਲਜਰ ਵੀ ਸਾਬਤ ਹੁੰਦੇ ਨੇ, ਕਿਉਂਕਿ ਉਹਨਾਂ ਦੀ ਫੌਜੀ ਟ੍ਰੇਨਿੰਗ ਹੁੰਦੀ ਹੈ, ਸ਼ੂਟਿੰਗ ਵੀ ਉਹਨਾਂ ਦੀ ਬੜੀ ਪਰਫੈਕਟ ਹੁੰਦੀ ਹੈ। ਔਰ ਜ਼ਾਹਰ ਹੈ ਕਿ ਉਹ ਜਦੋਂ ਆਪਣਾ ਘਰ-ਬਾਰ ਛੱਡਦੇ ਨੇ, ਜਦੋਂ ਜਨਰਲ ਲਾਭ ਸਿੰਘ ਆਪਣੀ ਸਰਕਾਰੀ ਜਿਹੜੀ ਹੈ ਬੰਦੂਕ ਸਮੇਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਕੋਲ ਆਏ ਕਿ ਜੀ ਮੈਂ ਹੁਣ ਕੌਮ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਦਾ। ਉਹ ਗ੍ਰਸਤੀ ਸਨ, ਉਹਨਾਂ ਦੀ ਸਿੰਘਣੀ ਸਾਹਿਬਾਂ, ਉਹਨਾਂ ਦੇ 2 ਬੇਟੇ ਸਨ ਔਰ ਮੈਂ ਸਮਝਦਾ ਵੀ ਇਹ ਸਾਡੇ ਉਹ ਰੋਲ ਮਾਡਲ ਨੇ ਜਿਨ੍ਹਾਂ ਨੇ ਨਹੀਂ ਦੇਖਿਆ ਕਿ ਬੱਚਿਆਂ ਦਾ ਕੀ ਬਣੇਗਾ, ਸਿੰਘਣੀ ਕਿਵੇਂ ਗੁਜ਼ਾਰਾ ਕਰੇਗੀ, ਇਕੱਲਾ ਗੁਜ਼ਾਰਾ ਨਹੀਂ, ਫਿਰ ਜਿਨ੍ਹਾਂ ਤਸ਼ੱਦਦ ਦੇ ਮਾਹੌਲ ਚੋਂ ਗੁਜ਼ਰਨਾ ਪੈਂਦਾ ਹੈ, ਪੁਲਿਸ ਟਾਰਚਰ, ਇੰਟਰੋਗੇਸ਼ਨ ਸੈਂਟਰ। ਪਰ ਜਨਰਲ ਲਾਭ ਸਿੰਘ ਨਾ ਸਿਰਫ ਉਹਨਾਂ ਨੇ ਜੂਨ 84 ਦੇ ਘੱਲੂਘਾਰੇ ਵੇਲੇ ਸੰਤ ਪਿੰਡਾਂ ਵਾਲਿਆਂ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ ਆ ਜੂਝੇ, ਔਰ ਇਹ ਉਹਨਾਂ ਚੰਦ ਸਿੰਘਾਂ ਚੋਂ ਸਨ ਜਿਹੜੇ ਸਰਵਾਈਵ ਵੀ ਕੀਤੇ। ਬੇਸ਼ੱਕ ਉਹਨਾਂ ਦੀ ਹਿਰਾਸਤ ਦੇ ਵਿੱਚ ਗਏ, ਫੌਜ ਦੀ ਜੋਧਪੁਰ ਜੇਲ੍ਹ ਭੇਜਿਆ ਗਿਆ, ਬਹੁਤ ਸਾਰੇ ਕੇਸ ਉਹਨਾਂ ਦੇ ਉੱਤੇ ਬਣਾਏ ਗਏ ਜਿਹੜੇ ਕਿ ਉਹਨਾਂ ਨੇ 82 ਔਰ 84 ਦੇ ਵਿਚਾਲੇ ਬਹਾਦਰੀ ਭਰੇ ਕਾਰਨਾਮੇ ਕੀਤੇ ਸਨ, ਜਿਨ੍ਹਾਂ ਦਾ ਮੈਂ ਜ਼ਿਕਰ ਨਹੀਂ ਕਰਾਂਗਾ, ਕੁਝ ਸਾਡੇ ਤੇ ਵੀ ਪਾਬੰਦੀਆਂ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਨਰਲ ਲਾਭ ਸਿੰਘ ਦਾ ਨਾਂ ਹਾਊਸ ਹੋਲਡ ਨੇਮ ਸੀ, ਘਰੇਲੂ ਨਾਂ ਸੀ,
ਲੋਕ ਉਹਨਾਂ ਦਾ ਨਾਂ ਲੈ ਕੇ ਉਹਨਾਂ ਦੀ ਲੰਬੀ ਉਮਰ ਔਰ ਉਹਨਾਂ ਦੀ ਸਰਵਾਈਵਲ ਦੀ ਅਰਦਾਸ ਕਰਦੇ ਸਨ। ਜੀ ਔਰ ਫਿਰ ਇੱਕ ਬੜੇ ਡੇਅਰਿੰਗ ਐਕਟ ਦੇ ਵਿੱਚ ਜਦੋਂ ਕਿ ਜਲੰਧਰ ਦੇ ਵਿੱਚ ਉਹਨਾਂ ਨੂੰ ਜੋਧਪੁਰ ਤੋਂ ਲਿਆਂਦਾ ਗਿਆ ਇੱਕ ਕੇਸ ਦੇ ਵਿੱਚ ਪੇਸ਼ੀ ਦੇ ਲਈ ਜਲੰਧਰ ਦੀਆਂ ਕਚਹਿਰੀਆਂ 'ਚ, ਤੇ ਉਸ ਵੇਲੇ ਜਿਹੜੇ ਖਾਲਿਸਤਾਨ ਕਮਾਂਡੋ ਫੋਰਸ ਜਿਹੜੀ ਜਿਹਦੇ ਪਹਿਲੇ ਜਨਰਲ ਜਿਹੜੇ ਨੇ ਹਰੀ ਸਿੰਘ, ਜਿਨ੍ਹਾਂ ਦਾ ਨਾਂ ਖਾਲਿਸਤਾਨ ਐਲਾਨਨਾਮੇ ਦੇ ਵਿੱਚ ਹੈ, ਹਾਲਾਂ ਭਾਈ ਮਨਵੀਰ ਸਿੰਘ ਚਿਹੜੂ ਉਹਨਾਂ ਦਾ ਨਾਂ ਸੀ। ਸੋ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਇੱਕ ਬੜਾ ਡੇਅਰਿੰਗ ਅਟੈਕ ਕਰਕੇ ਕਚਹਿਰੀਆਂ ਦੇ ਵਿੱਚ ਜਨਰਲ ਲਾਭ ਸਿੰਘ ਔਰ ਕੁਝ ਹੋਰ ਸਿੰਘ ਜਿਹੜੇ ਸਨ ਉਹਨਾਂ ਨੂੰ ਛਡਾਇਆ। ਹਾਲਾਂਕਿ ਉਸ ਦੇ ਵਿੱਚ 6 ਪੁਲਿਸ ਦੇ ਸਿਪਾਹੀ ਮਾਰੇ ਗਏ ਸਨ, ਜਿਹਦੇ ਲਈ ਅਸੀਂ ਸਮਝਦੇ ਹਾਂ ਕਿ ਭਾਈ ਉਹ ਵੀ ਆਪਣੀ ਡਿਊਟੀ ਕਰਦੇ ਹੁੰਦੇ ਨੇ। ਪਰ ਲੈ ਦੇ ਕੇ ਜਦੋਂ ਤੁਸੀਂ ਹਕੂਮਤ ਦੇ ਖਿਲਾਫ ਆਜ਼ਾਦੀ ਦੀ ਜੰਗ ਲੜਦੇ ਹੋ ਤਾਂ ਫਿਰ ਜਿਹੜੇ ਤੁਹਾਡੇ ਵੀ ਹਕੂਮਤ ਦੇ ਕਰਿੰਦੇ ਹੁੰਦੇ ਨੇ ਉਹ ਦੁਸ਼ਮਣ ਦੀ ਕੈਟਾਗਰੀ 'ਚ ਆ ਜਾਂਦੇ ਨੇ। ਸੋ ਜਨਰਲ ਆਪ ਸਿੰਘ ਨੂੰ ਉਹ ਭਰੀ ਕਚਹਿਰੀ ਜਿੱਥੇ ਕਿ 4 ਚਫੇਰੇ ਪੁਲਿਸ ਦਾ ਜਿਹੜਾ ਉਹ ਗੱਡੀਆਂ ਇੱਧਰ ਉੱਧਰ ਉਹਨਾਂ ਨੂੰ ਸਣੇ ਹੱਥਕੜੀਆਂ ਲੱਗੀਆਂ, ਬੇੜੀਆਂ ਛੜਾ ਕੇ ਲੈ ਗਏ। ਔਰ ਫਿਰ ਜਨਰਲ ਆਪ ਸਿੰਘ ਨੇ ਅਗਲੇ ਹੁਣ ਸਾਲਾਂ ਦੇ ਵਿੱਚ ਜਿਵੇਂ ਜਿਹੜੀ ਹੈ ਧੁੰਮ ਮਚਾਈ, ਭਾਈ ਮਨਵੀਰ ਸਿੰਘ ਚਿਹੜੂ ਜਦੋਂ ਸ਼ਹੀਦ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਜਿਹੜਾ ਉਹ ਧੋਖੇ ਦੇ ਨਾਲ ਗ੍ਰਿਫਤਾਰ ਕਰ ਲਿਆ ਗਿਆ ਸੀ ਮਾਡਲ ਟਾਊਨ ਜਲੰਧਰ ਚੋਂ। ਔਰ ਝੂਠਾ ਪੁਲਿਸ ਮੁਕਾਬਲਾ ਜਦੋਂ ਅਸੀਂ ਗੱਲ ਕਰਾਂਗੇ 4 ਚਫੇਰੇ ਵਿਕਾਸ ਦੂਬੇ ਹੋ ਰਿਹਾ, ਪਰ ਇਹਨਾਂ ਨੇ ਕਿਵੇਂ ਸਾਡੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲੇ 'ਚ ਮਾਰੇ। ਸੋ ਭਾਈ ਮਨਵੀਰ ਸਿੰਘ ਚਿਹੜੂ ਦਾ ਵੀ ਝੂਠਾ ਪੁਲਿਸ ਮੁਕਾਬਲਾ ਬਣਾਇਆ ਗਿਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਔਰ ਉਸ ਤੋਂ ਬਾਅਦ ਜਨਰਲ ਲਾਭ ਸਿੰਘ, ਜਿਨ੍ਹਾਂ ਦਾ ਅਸਲੀ ਨਾਂ ਸੁਖਦੇਵ ਸਿੰਘ ਸੀ, ਪਿਆਰ ਦੇ ਨਾਲ ਉਹਨਾਂ ਨੂੰ ਸੁੱਖਾ ਕਹਿੰਦੇ ਸੀ, ਪਰ ਇਹ ਨਾਂ ਜਿਹੜਾ ਲਾਭ ਸਿੰਘ ਸੰਤ ਪਿੰਡਾਂ ਵਾਲਿਆਂ ਨੇ ਦਿੱਤਾ। ਜਦੋਂ ਪਹਿਲੀ ਵਾਰ ਉਹ ਸਰਕਾਰੀ ਆਪਣੇ ਅਸਲੇ ਦੇ ਨਾਲ ਬੰਦੂਕ ਦੇ ਨਾਲ ਪਿੰਡਾਂ ਵਾਲਿਆਂ ਦੇ ਕੋਲ ਆਏ ਤੇ ਉਹਨਾਂ ਨੇ ਕਿਹਾ ਕਿ ਭਾਈ ਤੇਰੇ ਜ਼ਿੰਮੇ ਬਹੁਤ ਕੁਛ ਹੈ, ਤੇਰੇ ਤੋਂ ਪੰਥ ਨੂੰ ਬਹੁਤ ਲਾਭ ਹੋਣਾ। ਸੋ ਇਹ ਲਾਭ ਸਿੰਘ ਨਾਂ ਸੰਤਾਂ ਦਾ ਦਿੱਤਾ ਹੋਇਆ ਸੀ। ਸੋ ਜ਼ਾਹਰ ਹੈ ਕਿ ਸੱਚਮੁੱਚ ਹੀ ਫਿਰ ਉਹਨਾਂ ਨੇ ਉਹ ਕਾਰਨਾਮੇ ਕਰਕੇ ਦਿਖਾਏ ਜਿਹੜੇ ਵੀ ਥੋੜੇ ਬਹੁਤ ਇਸ ਦੌਰ ਤੋਂ ਵਾਕਿਫ ਨੇ ਉਹਨਾਂ ਨੂੰ ਪਤਾ ਹੈ ਕਿ ਵੀ ਕਿੰਨਾ ਖੌਫ ਹਕੂਮਤ ਦੇ ਔਰ ਦੂਸਰਿਆਂ 'ਚ ਵੱਡੇ ਉਹਨਾਂ ਦੇ ਕਾਰਨਾਮੇ। ਔਰ ਜਿਹੜੇ ਈਵਨ ਪੁਲਿਸ ਦੇ ਵਿੱਚ ਜਾਂ ਅਦਰਵਾਈਜ਼ ਪੰਥ ਨੂੰ ਪਿਆਰ ਕਰਨ ਵਾਲੇ ਸੀ, ਉਸ ਸਾਰੇ ਸਮੇਂ ਦੇ ਦੌਰਾਨ ਉਹਨਾਂ ਦੀ ਸ਼ਹਾਦਤ 12 ਜੁਲਾਈ 1988 ਨੂੰ ਹੁੰਦੀ ਹੈ ਧੋਖੇ ਦੇ ਨਾਲ ਟਾਂਡੇ ਦੇ ਵਿੱਚ। ਜਿਵੇਂ ਅਕਾਊਂਟ ਹੈ ਕਿ ਉਹਨਾਂ ਨੂੰ ਜਿਹੜਾ ਉਹ ਜ਼ਹਿਰ ਦੁੱਧ ਦੇ ਵਿੱਚ ਦਿੱਤਾ ਗਿਆ, ਜਿਸ ਵੀ ਘਰ ਨਾਲ ਉਸ ਨੂੰ ਜੋੜਿਆ ਜਾਂਦਾ ਹੈ, ਔਰ ਉਹ ਜਿਹੜੇ ਨੇ ਉਹਨਾਂ ਦੀ ਸ਼ਹਾਦਤ ਹੋਈ। ਲੇਕਿਨ ਇਹਨਾਂ ਸਾਰੇ ਵਰਿਆਂ ਦੇ ਦੌਰਾਨ 2-3 ਸਾਲ 4 ਸਾਲ ਦੇ ਪੀਰੀਅਡ 84 ਤੋਂ ਬਾਅਦ ਵੀ ਜਿਵੇਂ ਉਹਨਾਂ ਨੇ ਆਪਣਾ ਨਾਂ ਕਮਾਇਆ, ਕੌਮ ਦਾ ਨਾਂ, ਕੌਮੀ ਆਜ਼ਾਦੀ ਦੇ ਲਈ। ਪਰ ਐਸਾ ਹੁੰਦਾ ਸੀ ਕਿਉਂਕਿ ਉਹ ਪੰਜਾਬ 'ਚ ਵਿਚਰਦੇ ਸਨ ਤੇ ਕਈ ਵਾਰ ਜਿਹੜੇ ਪੁਲਿਸ ਵਾਲੇ ਜਿਨ੍ਹਾਂ ਨੇ ਉਹਨਾਂ ਦੇ ਨਾਲ ਹੀ ਡਿਊਟੀ ਕੀਤੀ ਹੁੰਦੀ ਸੀ, ਉਹ ਕਿਸੇ ਨਾਕੇ ਤੇ ਨੇ ਜਾਂ ਦੂਜਾ, ਤੇ ਉਹ ਆਪਣਾ ਉਹਨਾਂ ਨੇ ਭੇਸ ਬਦਲਿਆ ਹੁੰਦਾ ਸੀ। ਪਰ ਇਸ ਤੋਂ ਤਾਂ ਇਹ ਨਹੀਂ ਹੈ ਵੀ ਪਛਾਣ ਨਹੀਂ, ਤੇ ਉਹ ਵੀ ਸਲੂਟ ਮਾਰ ਕੇ ਉਹਨਾਂ ਨੂੰ ਜਾ ਲੈਣ ਦਿੰਦੇ ਸੀ। ਕਿਉਂਕਿ ਦੇਖੋ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਵੀ ਸਿਕਿਉਰਿਟੀ ਦਸਤੇ ਪੁਲਿਸ ਦੇ ਸਨ ਇੰਦਰਾ ਗਾਂਧੀ ਦੇ। ਸੋ ਕਈ ਵਾਰ ਜਦੋਂ ਅਸੀਂ ਪੁਲਿਸ ਜਾਂ ਫੌਜ ਉਹਨਾਂ ਵਿਚਲੇ ਜਿਹੜੇ ਲੋਕ ਕਰਿੰਦੇ ਨੇ ਹਕੂਮਤ ਦੇ ਉਹਨਾਂ ਦੀ ਗੱਲ ਕਰਦੇ ਹਾਂ, ਫਿਰ ਸਾਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਸੇ ਪੁਲਿਸ ਚੋਂ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ। ਇਸੇ ਚੋਂ ਹੀ ਜਨਰਲ ਲਾਭ ਸਿੰਘ ਔਰ ਹੋਰ ਵੀ ਬਹੁਤ ਸਾਰੇ ਯੋਧੇ ਆਏ। ਇਸੇ ਤਰ੍ਹਾਂ ਜਦੋਂ ਅਸੀਂ ਭਾਰਤੀ ਫੌਜੀਆਂ ਬਾਰੇ ਕਹਿੰਦੇ, ਧਰਮੀ ਫੌਜੀ ਜਿਨ੍ਹਾਂ ਨੂੰ ਕਹਿੰਦੇ ਆ, ਜੂਨ 84 'ਚ ਜਿਨ੍ਹਾਂ ਨੇ ਬੈਰਕਾਂ ਛੱਡੀਆਂ ਔਰ ਕੌਮ ਦੀ ਆਜ਼ਾਦੀ ਦੇ ਨਿਸ਼ਾਨੇ ਵੱਲ ਤੁਰੇ, ਕਿੰਨਿਆਂ ਦੀਆਂ ਸ਼ਹਾਦਤਾਂ ਹੋਈਆਂ। ਔਰ ਉਹਨਾਂ 'ਚੋਂ ਬਾਅਦ 'ਚ ਸਿੱਖ ਸੰਘਰਸ਼ ਦੇ ਵਿੱਚ ਕਿੰਨੇ ਯੋਧੇ ਧਰਮੀ ਫੌਜੀ ਜਿਹੜੇ ਸੀ, ਜਿਨ੍ਹਾਂ ਦੇ ਵਿੱਚ ਭਾਈ ਕਾਰਜ ਸਿੰਘ ਥਾਂਦੇ ਹੈ, ਭਾਈ ਰਛਪਾਲ ਸਿੰਘ ਫੌਜੀ ਹੈ, ਔਰ ਈਵਨ ਬਾਬਾ ਗੁਰਬਚਨ ਸਿੰਘ ਮਾਨੂਚਾਲ ਦੀ ਪਹਿਲੀ ਟ੍ਰੇਨਿੰਗ ਵੀ ਫੌਜ ਦੀ ਸੀ, ਫੌਜ ਚੋਂ ਹੀ ਆਏ ਸਨ, ਉਹ ਸਿਗਨਲਸ ਚੋਂ। ਔਰ ਦੂਸਰਾ ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਹਮੇਸ਼ਾ ਇਹ ਇੱਕ ਔਰ ਜਨਰਲ ਸੁਬੇਗ ਸਿੰਘ ਜਿਨ੍ਹਾਂ ਨੇ ਮੇਜਰ ਜਨਰਲ ਜਿਹੜੇ ਉਸ ਬੰਗਲਾਦੇਸ਼ ਵਾਰ ਦੇ ਹੀਰੋ ਦੇ ਤੌਰ ਤੇ ਜਿਨ੍ਹਾਂ ਦਾ ਰੋਲ ਸੀ, ਹਾਲਾਂਕਿ ਉਹਨਾਂ ਨੇ ਬਾਅਦ ਚ ਦੇਖਿਆ ਕਿ ਭਾਈ ਸਾਨੂੰ ਕਿਵੇਂ ਵਰਤਿਆ, ਔਰ ਉਹਨਾਂ ਨੇ ਅਖੀਰ ਜਿਵੇਂ ਜੂਨ 84 ਚ ਜਨਰਲ ਸੁਬੇਗ ਸਿੰਘ ਸ਼ਹੀਦ ਹੁੰਦੇ ਨੇ ਔਰ ਜਿਹੜੀ ਸਾਰੀ ਮੋਰਚਾਬੰਦੀ ਹੈ ਔਰ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਫਿਰ ਕੁਝ ਦਰਜਨ ਸਿੰਘਾਂ ਨੇ 72 ਘੰਟੇ ਭਾਰਤੀ ਫੌਜ ਦਾ ਮੁਕਾਬਲਾ ਕੀਤਾ, ਟੈਂਕਾਂ ਤੋਪਾਂ ਦੇ ਸਾਹਮਣੇ ਅੜ ਕੇ ਖਲੋਤੇ, ਸਟ੍ਰੈਟਜੀ ਉਸੇ ਜਨਰਲ ਸੁਬੇਗ ਸਿੰਘ ਦੀ ਸੀ। ਸੋ ਅੱਜ ਵੀ ਇਸ ਪ੍ਰੈਸ ਕਾਨਫਰੰਸ 'ਚ ਵੀ
ਜਿਹੜੀ 2 ਦਿਨ ਪਹਿਲਾਂ ਅਸੀਂ ਕੀਤੀ, ਇੱਕ ਸਵਾਲਕਰਤਾ ਨੇ, ਮੀਡੀਆ ਪਰਸਨ ਨੇ ਪੁੱਛਿਆ ਕਿ ਜੀ ਇਹ ਜਿਹੜੀ ਕਾਲ ਦਿੱਤੀ ਗਈ ਹੈ ਕਿ ਫੌਜੀ ਫੌਜ ਛੱਡ ਦੇਣ, ਸਿੱਖ ਫੌਜੀ, ਜਦੋਂ ਇਹਦੇ ਬਾਰੇ ਮੈਂ ਕਿਹਾ ਜੀ ਗੱਲ ਇਹਨੂੰ ਬਿਲਕੁਲ ਜਿਹੜਾ ਹੈ ਉਹ ਲਿਟਰਲੀ ਇਸ ਸਟੇਟਮੈਂਟ ਨੂੰ ਨਾ ਦੇਖਿਆ ਜਾਏ। ਅਸੀਂ ਇਹ ਸਮਝਦੇ ਹਾਂ ਕਿ ਅਸੀਂ ਇਹ ਆਪਣੇ ਸਿੱਖ ਫੌਜੀਆਂ ਦੇ ਉੱਤੇ, ਸਿੱਖ ਪੁਲਿਸ ਵਾਲਿਆਂ ਤੇ ਛੱਡਦੇ ਹਾਂ ਕਿ ਭਾਈ ਉਹ ਦੇਖਣ ਕਿ ਜਿਨ੍ਹਾਂ ਦੇ ਲਈ ਉਹ ਲੜ ਰਹੇ ਨੇ ਉਹ ਤਾਂ ਉਹਨਾਂ ਨੂੰ ਇੱਕ ਰਾ ਮਟੀਰੀਅਲ ਬਣਾ ਕੇ ਵਰਤ ਰਹੇ ਨੇ। ਇਹ ਉਹੀ ਫੌਜ ਹੈ ਜਿਹੜੇ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਦੀ ਹੈ ਸਾਡੇ ਦਰਬਾਰ ਸਾਹਿਬ ਤੇ, ਔਰ ਉਸ ਦੇ ਲਈ ਧਰਮੀ ਫੌਜੀ ਸਨ ਜਿਹੜੇ ਫੌਜ ਦੇ ਆਪਣੀਆਂ ਨੌਕਰੀਆਂ ਦੀ ਪਰਵਾਹ ਕੀਤੇ ਬਿਨਾ, ਆਪਣੀ ਜਾਨਾਂ ਦੀ ਪਰਵਾਹ ਕੀਤੇ ਬਿਨਾ ਮੈਦਾਨ ਦੇ ਵਿੱਚ ਕੁੱਦਦੇ ਨੇ। ਫਿਰ ਸਾਡੇ ਸਿੱਖ ਫੌਜੀ, ਸਿੱਖ ਪੁਲਿਸ ਵਾਲੇ ਇਹ ਵੀ ਯਾਦ ਰੱਖਣ ਕਿ ਨਵੰਬਰ 84 ਦੇ ਵਿੱਚ ਜਦੋਂ ਥਾਂ-ਥਾਈਂ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਤਾਂ ਉਹਦੇ 'ਚ ਜੇ ਹਜ਼ਾਰਾਂ ਨਹੀਂ ਤਾਂ ਸੈਂਕੜਿਆਂ ਸਿੱਖ ਸਨ ਜਿਨ੍ਹਾਂ ਦੇ ਫੌਜੀ, ਜਿਨ੍ਹਾਂ ਦੇ ਵਿੱਚ ਕੋਈ ਕਰਨਲ ਹੈ, ਕੋਈ ਮੇਜਰ ਹੈ। ਦਿੱਲੀ ਦੇ ਨੇੜੇ ਇੱਕ ਸਟੇਸ਼ਨ ਦੇ ਉੱਤੇ ਜਿੱਥੇ 30 ਸਿੱਖ ਅਫਸਰਾਂ ਦੀ, ਜਿਨ੍ਹਾਂ 'ਚ ਮੇਜਰ ਵੀ ਹੈ, ਕਰਨਲ ਵੀ ਹੈ, ਕੈਪਟਨ ਵੀ ਹੈ, ਜਿਨ੍ਹਾਂ ਨੂੰ ਭੀੜਾਂ ਨੇ ਜਿਉਂਦੇ ਸਾੜ ਦਿੱਤਾ ਸੀ, ਕਿਉਂਕਿ ਜਦੋਂ ਛੁੱਟੀ ਤੇ ਆਉਂਦੇ ਨੇ ਜਾਂ ਅਦਰਵਾਈਜ਼ ਉਹਨਾਂ ਕੋਲ ਹਥਿਆਰ ਨਹੀਂ ਹੁੰਦੇ ਕੋਈ, ਉਹਨੂੰ ਲਾ ਕੇ ਆਮ ਆਪਣੀ ਜਿਹੜੇ ਲੀਵ ਤੇ ਆਏ ਨੇ। ਸੋ ਉਹ ਕਿੰਨੇ 90 ਤੋਂ ਜ਼ਿਆਦਾ ਡੈੱਡ ਬਾਡੀ ਜਲੰਧਰ ਕੰਟੋਨਮੈਂਟ ਦੇ ਵਿੱਚ ਆਈਆਂ, ਲੱਗ ਰਹੇ ਜਿਹੜਾ ਹਰਿਆਣੇ ਤੋਂ ਜਿੱਥੇ ਗੱਡੀਆਂ ਦੇ ਵਿੱਚੋਂ ਲਾ ਕੇ ਯੂਨੀਫਾਰਮ, ਕਿ ਵੀ ਉਦੋਂ ਇਹਨਾਂ ਨੂੰ ਨਹੀਂ ਨਜ਼ਰ ਆਇਆ ਕਿ ਵੀ ਇਹ ਫੌਜੀ ਨੇ ਔਰ ਇਹ ਸਾਡੇ ਦੇਸ਼ ਦੇ ਹੁਣ ਤਾਂ ਕਹੀ ਜਾਓ ਜੀ ਬਹਾਦਰ ਯੋਧੇ ਇਹ ਉਹ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹਨਾਂ ਦੇ ਲਈ ਮਤ ਮਰੋ ਔਰ ਅੱਗੋਂ ਲਈ ਵੀ ਅਸੀਂ ਕੋਸ਼ਿਸ਼ ਕਰੀਏ। ਰਾਜ਼ਕ ਰੱਬ ਹੈ, ਰੱਬ ਨੇ ਰਿਜ਼ਕ ਦੇਣਾ ਹੈ। ਹੁਣ ਮਤ ਦੇਖੀਏ ਕਿ ਭਾਈ ਅਸੀਂ ਰੋਜ਼ੀ ਦੇ ਲਈ ਆਪਣੇ ਬੱਚੇ ਬੱਚਿਆਂ ਨੂੰ ਜਿਹੜਾ ਫੌਜ ਦੇ ਵਿੱਚ ਭੇਜੀਏ। ਸੋ ਮੈਂ ਸਮਝਦਾ ਕਿ 32 ਵਰੇ ਪਹਿਲਾਂ ਜਿਹੜਾ ਬਹਾਦਰੀ ਦਾ ਇਹ ਸਾਡਾ ਯੋਧਾ, ਜਿਹੜਾ ਐਪੀਟੋਮ ਆਫ ਬਰੇਵਰੀ ਮੈਂ ਕਹਾਂਗਾ, ਕਿਉਂਕਿ ਜਨਰਲ ਲਾਭ ਸਿੰਘ ਉਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਇਨਸਪਾਇਰ ਕੀਤਾ। ਖਾਲਿਸਤਾਨ ਕਮਾਂਡੋ ਫੋਰਸ 'ਚ ਬਹੁਤ ਬਹਾਦਰ ਨੌਜਵਾਨ, ਉਹਨਾਂ ਨੇ ਵੱਡੇ ਵੱਡੇ ਕਾਰਨਾਮੇ ਕੀਤੇ। ਉਹਨਾਂ 'ਚੋਂ ਕੁਝ ਜਿਹੜੇ ਬਾਹਰ ਆਏ ਨੇ ਅੱਜ ਵੀ, ਔਰ ਜਨਰਲ ਲਾਭ ਸਿੰਘ ਹੋਰਾਂ ਦਾ ਪਰਿਵਾਰ, ਉਹਨਾਂ ਦੀ ਸਿੰਘਣੀ ਸਾਹਿਬਾ, ਉਹਨਾਂ ਦੇ ਦੋਵੇਂ ਬੱਚੇ ਡਾਲਸ ਟੈਕਸਾਸ 'ਚ ਨੇ, ਲੰਬਾ ਸਮਾਂ ਨਿਊਯਾਰਕ 'ਚ ਰਹੇ। ਔਰ ਮੈਂ ਜਦੋਂ ਵੀ ਡਾਲਸ ਜਾਂਦਾ, ਜਦੋਂ ਮੈਂ ਨਿਊਯਾਰਕ ਵੀ ਸਨ, ਮੇਰੇ ਲਈ ਇਹ ਉਹਨਾਂ ਨੂੰ ਮਿਲਣਾ ਇੱਕ ਪਿਲਗ੍ਰਿਮੇਜ ਹੁੰਦਾ ਕਿ ਭਾਈ ਇਹ ਉਸ ਯੋਧੇ ਦੀ ਆਲ ਔਲਾਦ ਨੇ ਜਿਨ੍ਹਾਂ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ। ਕਿਉਂਕਿ ਇਹ ਜੇ ਅਸੀਂ ਆਪਣੇ ਯੋਧਿਆਂ ਨੂੰ ਰੈਕਗਨਾਈਜ਼ ਨਹੀਂ ਕਰਾਂਗੇ, ਉਹਨਾਂ ਦੇ ਪਰਿਵਾਰਾਂ ਨੂੰ ਮਾਣ ਤਾਣ ਨਹੀਂ ਦੇਵਾਂਗੇ, ਉੱਥੇ ਤਾਂ ਝੂਠ ਵਾਲਿਆਂ ਨੂੰ ਕਿਵੇਂ ਜਿਹੜੇ 4 ਫੌਜੀ ਕੋਈ ਲੱਖਾਂ ਰੁਪਏ ਸਰਕਾਰ ਦਿੰਦੀ ਹੈ, ਡਰਾਮਾ ਤਿਰੰਗੇ 'ਚ ਲਪੇਟ ਦਿੱਤਾ ਹੈ, ਅੱਗੋਂ ਕੋਈ ਨੌਕਰੀ ਕੋਈ ਦੂਜਾ। ਸਾਡੇ ਤਾਂ ਸ਼ਹੀਦਾਂ ਦੇ ਬੱਚੇ ਸਾਡੇ ਤੋਂ ਖੁਸ਼ ਨੇ, ਉਹ ਤਾਂ ਸਾਡੇ ਤੋਂ ਸਿਰਫ ਪਿਆਰ ਔਰ ਉਹ ਰੈਕਗਨੀਸ਼ਨ ਐਕਸਪੈਕਟ ਕਰਦੇ ਨੇ ਕਿ ਭਾਈ ਸਾਡੇ ਜੇ ਪਿਤਾ ਜਾਂ ਭਰਾ ਜਾਂ ਮਾਤਾ ਜਾਂ ਪਤੀ ਜਿਨ੍ਹਾਂ ਨੇ ਇਸ ਰਸਤੇ ਤੇ ਕੁਰਬਾਨੀ ਕੀਤੀ, ਘੱਟੋ ਘੱਟ ਸਿੱਖ ਕੌਮ ਨੂੰ ਇਹ ਜ਼ਰੂਰ ਰਿਅਲਾਈਜੇਸ਼ਨ ਹੋਏ ਕਿ ਸਾਡੇ ਪਿਆਰਿਆਂ ਨੇ ਆਪਣਾ ਅੱਜ ਦਿੱਤਾ ਹੈ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਨ ਮੱਤਾ ਹੋਏ, ਸ਼ਾਨ ਮੱਤਾ ਹੋਏ। ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਇਸ ਬਹਾਦਰ ਯੋਧੇ ਜਰਨਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਔਰ ਜ਼ਾਹਰ ਹੈ ਮੈਂ ਇੱਥੇ ਇਹ ਵੀ ਦੱਸਦੇ ਕਿ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਵੱਲੋਂ ਇੱਕ ਪ੍ਰੋਗਰਾਮ ਜਿਹੜਾ ਉਹ ਹਰ ਸਾਲ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ ਖਾਲਸਾ ਰਾਜ ਸਥਾਪਿਤ ਕਰਨ ਦੇ ਵਿੱਚ 10ਵੇਂ ਪਾਤਸ਼ਾਹ ਦਾ ਥਾਪੜਾ ਲੈ ਕੇ ਆਏ, ਔਰ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਸਮਾਗਮ ਗੁਰਦੁਆਰਾ ਸੰਤ ਸਾਗਰ, ਇਹਦੇ 'ਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਵੀ ਹੈ ਔਰ ਗੁਰਦੁਆਰਾ ਸੰਤ ਸਾਗਰ ਦੀ ਮੈਨੇਜਮੈਂਟ, ਬਾਕੀ ਜਥੇਬੰਦੀਆਂ, ਉਹਨਾਂ ਦੇ ਸਹਿਯੋਗ ਦੇ ਨਾਲ ਐਤਵਾਰ ਯਾਨੀ ਕਿ ਪਰਸੋਂ ਇਹ ਹੋਏਗਾ। ਗੁਰਦੁਆਰਾ ਸੰਤ ਸਾਗਰ 242-25 ਬ੍ਰੈਡਕ ਐਵਨਿਊ, ਬੈਲਾਰੋਸ ਜਾਂ ਕੁਈਨਸ, ਇਹਦੇ 'ਚ ਸਥਿਤ ਹੈ ਗੁਰਦੁਆਰਾ ਸਾਹਿਬ। ਔਰ ਸਾਡੀ ਟੈਕਨੀਕਲ ਟੀਮ ਇਸ ਨੂੰ ਲਾਈਵ ਵੀ ਟੈਲੀਕਾਸਟ ਕਰੇਗੀ ਦੁਪਹਿਰੇ 12 ਵਜੇ ਤੋਂ 3 ਵਜੇ ਤੱਕ। ਔਰ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਖਾਸ ਤੌਰ ਤੇ ਬੁਲਾਰੇ ਨੇ, ਉਹਨਾਂ ਦੇ ਵਿੱਚ ਹਰਿੰਦਰ ਸਿੰਘ ਜਿਹੜੇ ਕਿ ਸਿੱਖਰੀ ਸੰਸਥਾ ਰਿਸਰਚ ਇੰਸਟੀਚਿਊਟ ਰਨ ਕਰਦੇ ਨੇ, ਚੰਡੀਗੜ੍ਹ ਤੋਂ ਅੱਛੇ ਕਥਾਵਾਚਕ ਨੇ ਜਿਹੜੇ ਕਰੰਟ ਪੀਰੀਅਡ ਦੀ ਗੱਲ ਵੀ ਕਰਦੇ ਨੇ, ਭਾਈ ਅਮਰੀਕ ਸਿੰਘ। ਔਰ ਮੈਨੂੰ ਵੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਵੱਲੋਂ ਇਨਵੀਟੇਸ਼ਨ ਹੈ, ਸੋ ਮੈਂ ਵੀ ਜ਼ਰੂਰ ਸੰਗਤ ਦੀ
ਜਿਹੜਾ ਹੈ ਉਹ ਹਾਜ਼ਰੀ ਭਰਾਂਗਾ। ਜੀ। ਸੋ ਅਸੀਂ ਹਾਲਾਂਕਿ ਹੁਣ ਬਹੁਤ ਸਾਰੀਆਂ ਅਜੇ ਇhtiyat ਵੀ ਵਰਤਣ ਦੀ ਲੋੜ ਹੈ, ਪਰ ਫਿਰ ਵੀ ਲਾਈਫ ਤਾਂ ਤੁਰਦੀ ਹੈ। ਔਰ ਮੈਂ ਸਮਝਦਾ ਕਿ ਵੀ ਜਿਹੜੇ ਵੀ ਵੀਰ ਭੈਣਾਂ ਇਸ ਪ੍ਰੋਗਰਾਮ ਰਾਹੀਂ ਇਸ ਬਾਰੇ ਜਾਣਕਾਰੀ ਲੈ ਰਹੇ ਨੇ ਉਹ ਜ਼ਰੂਰ ਹਾਜ਼ਰੀ ਭਰਨ। ਜ਼ਾਹਰ ਹੈ ਮੈਂ ਦੇਖ ਰਿਹਾ ਸੀ ਕਿ ਜਿਹੜਾ ਵਿਕਾਸ ਦੁਬੇ ਗੈਂਗਸਟਰ, ਇਸ ਕਹਾਣੀ ਨੂੰ ਔਰ ਜਿਉਂ ਹੀ ਕੱਲ ਪ੍ਰੋਗਰਾਮ ਦੇ ਵਿੱਚ ਅਸੀਂ ਮੈਂਸ਼ਨ ਕੀਤਾ ਔਰ ਲੇਟ ਆਵਰਸ 'ਚ ਭਾਈ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦਾ ਆ ਗਿਆ, ਉਹ ਕਹਿਣ ਲੱਗੇ ਜੀ ਤੁਹਾਡੀ ਭਵਿੱਖਬਾਣੀ ਠੀਕ ਸਾਬਤ ਹੋਈ, ਉਸ ਨੂੰ ਮਾਰ ਦਿੱਤਾ ਵਿਕਾਸ ਦੁਬੇ ਨੇ। ਜ਼ਾਹਰ ਹੈ ਖਬਰ ਸੀ ਕਿ ਜੀ ਉਹਨੂੰ ਵਿਕਾਸ ਦੁਬੇ ਨੂੰ ਜਿਹਦੀ ਗੈਂਗ ਨੇ 8 ਪੁਲਿਸ ਵਾਲਿਆਂ ਨੂੰ ਮਾਰਿਆ, ਉਸ ਨੇ ਆਪਣੇ ਆਪ ਨੂੰ, ਹਾਲਾਂਕਿ ਇਹਦੇ ਤੇ ਵੀ 2 ਰਾਵਾਂ ਸੀ ਕਿ ਮਹਾਕਾਲ ਮੰਦਿਰ ਹੈ ਮੱਧ ਪ੍ਰਦੇਸ਼ ਦੇ ਵਿੱਚ, ਕਿ ਉਹਦੇ 'ਚ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਵੀ ਆਇਆ ਵੀ ਉਹਨੇ ਸਰੈਂਡਰ ਕੀਤਾ। ਜ਼ਾਹਰ ਹੈ ਯੂਪੀ ਦੇ ਵਿੱਚ ਵੀ ਬੀਜੇਪੀ ਦੀ ਹਕੂਮਤ ਹੈ, ਮੱਧ ਪ੍ਰਦੇਸ਼ 'ਚ ਵੀ ਬੀਜੇਪੀ ਦੀ ਹਕੂਮਤ ਹੈ। ਹਾਲਾਂਕਿ ਲਗਭਗ 700-800 ਮੀਲ ਗਿਆ ਉਧਰ ਨੂੰ, ਰਾਜਸਥਾਨ 'ਚੋਂ ਵੀ ਲੰਘਿਆ। ਸੋ ਜ਼ਾਹਰ ਹੈ ਕਿ ਵੀ ਇਹ ਗੈਂਗਸਟਰ ਕੋਈ ਆਮ ਗੈਂਗਸਟਰ ਵਾਂਗ ਨਹੀਂ ਸੀ। ਇਹਨੇ ਲਗਭਗ 2 ਦਹਾਕੇ ਬੀਜੇਪੀ ਔਰ ਸ਼ੁਰੂਆਤ ਭਾਵੇਂ ਉਹਨੇ ਪੋਲੀਟੀਕਲੀ ਬਹੁਜਨ ਸਮਾਜ ਪਾਰਟੀ ਨਾਲ ਕੀਤੀ, ਪਰ ਬੀਜੇਪੀ ਦੇ ਹਾਇਰ ਅਪਸ ਤੱਕ ਔਰ ਆਉਣ ਵਾਲੇ ਪੀਰੀਅਡ 'ਚੋਂ ਕੈਂਡੀਡੇਟ ਸੀ ਬੀਜੇਪੀ ਦਾ ਕਾਨਪੁਰ ਦੇ, ਉਸ ਤੋਂ ਉਹਨੇ ਬਣਨਾ। ਲੇਕਿਨ ਜਿਹੜਾ ਉਸ ਦੇ ਉੱਤੇ ਬੜੀਆਂ ਡਿਸਕਸ਼ਨਸ ਹੋ ਰਹੀਆਂ ਕਿ ਜੀ ਇੱਕ ਕ੍ਰਿਮੀਨਲ ਕਿਵੇਂ ਇੰਨਾ ਪ੍ਰਭਾਵਸ਼ਾਲੀ ਹੋਇਆ ਕਿ ਵੀ ਉਸ ਨੇ ਉੱਪਰ ਤੱਕ ਪਹੁੰਚ ਬਣਾਈ। ਔਰ ਇਹ ਵੀ ਆਇਆ ਜਦੋਂ 8 ਪੁਲਿਸੀਏ ਮਾਰੇ ਗਏ ਕਿ ਜੀ ਉਹਨਾਂ ਨੇ ਫਾਈਂਡ ਆਊਟ ਕੀਤਾ ਕਿ ਐਕਚੁਅਲੀ ਟਿਪ ਵੀ ਜਿਹੜੀ ਹੈ ਕਿ ਵੀ ਪੁਲਿਸ ਰੇਡ ਹੋਣ ਲੱਗਾ, ਇੱਕ ਡੀਐਸਪੀ SHO ਸਾਰੇ ਵੀ ਫੜ ਲਏ। ਲੇਕਿਨ ਗੱਲ ਕੱਲੀ ਇੱਥੋਂ ਤੱਕ ਨਹੀਂ ਸੀ। ਜ਼ਾਹਰ ਹੈ ਕਿ ਇਹ ਇੱਕ ਨੈਕਸਸ ਜਿਹੜੀ ਭਾਰਤ ਦੇ ਵਿੱਚ ਕ੍ਰਿਮੀਨਲਸ, ਪੋਲੀਟੀਸ਼ੀਅਨਸ, ਬਿਊਰੋਕਰੈਟਸ, ਪੁਲਿਸ, ਸਮਗਲਰਸ, ਇਹਨਾਂ ਸਾਰਿਆਂ ਦੀ ਹੈ। ਇਹ ਨੈਕਸਸ ਦਾ ਜਿਹੜਾ ਹੈ ਇਹ ਉਹ ਪਲੈਕਸਸ ਸੀ, ਜਿਵੇਂ ਉਹ ਹੁੰਦਾ ਹੈ ਆਰਟਰੀਜ਼ ਦਾ, ਜਾਂ ਜਿਵੇਂ ਬਾਅਦ ਨੂੰ ਬ੍ਰੇਕੀਅਲ ਪਲੈਕਸਸ ਕਹਿੰਦੇ ਨੇ। ਸੋ ਉਹ ਇੱਕ ਪਲੈਕਸਸ ਸੀ। ਔਰ ਜ਼ਾਹਰ ਹੈ ਕਿ ਵਿਕਾਸ ਦੁਬੇ ਕੋਈ ਛੋਟੀ ਨਹੀਂ ਸੀ ਚੀਜ਼, ਜਿਹਨੂੰ ਜੇ ਕਹਿਣਾ ਹੋਏ ਕਿ ਇੱਕ ਉਸ ਨਰਵ ਸੈਂਟਰ ਸੀ ਉਸ ਪਲੈਕਸਸ ਦਾ। ਔਰ ਜਦੋਂ ਉਹ ਫੜਿਆ ਵੀ ਜਾਂਦਾ ਉੱਥੇ, ਜ਼ਾਹਰ ਹੈ ਕਿ ਪੈਟਰਨੇਜ ਉਹਨੂੰ ਯੂਪੀ ਦੇ ਬੀਜੇਪੀ ਲੀਡਰਾਂ ਦੇ ਵੀ ਸੀ, ਜਿਨ੍ਹਾਂ 'ਚ ਮਿਨਿਸਟਰ ਦਾ ਨਾਮ ਵੀ ਆ ਰਿਹਾ ਹੈ। ਔਰ ਜ਼ਾਹਰ ਹੈ ਯੋਗੀ ਤੋਂ ਲੈ ਕੇ ਈਵਨ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਸ ਲੈਵਲ ਦਾ ਐਨਕਾਊਂਟਰ ਝੂਠਾ ਬਣਾਇਆ ਗਿਆ ਹੈ, ਇਹਦੇ 'ਚ ਅਮਿਤ ਸ਼ਾਹ, ਮੋਦੀ ਜਿਹੜੇ ਖੁਦ ਕਾਤਲਾਂ ਦੀ ਜੋੜੀ ਹੈ, ਇਸ ਵੇਲੇ ਤਾਂ ਸਿੱਧਾ ਹੀ ਗੁੰਡਿਆਂ ਦੇ ਕੋਲ ਹੈ ਰਾਜ। ਸੋ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਹੈ। ਪਰ ਤੁਸੀਂ ਦੇਖੋ ਕਿ ਵੀ ਕਿਵੇਂ ਸਬੂਤ ਮਿਟਾਏ ਜਾਂਦੇ ਨੇ। ਹੁਣ ਪੁਲਿਸ ਦੇ ਉੱਤੇ ਮਾਰਿਆ ਜਾਣਾ ਪੁਲਿਸ ਵਾਲਿਆਂ ਦਾ ਜ਼ਾਹਰ ਹੈ ਵੱਡਾ ਕ੍ਰਾਈਮ ਹੈ, ਔਰ ਗੈਂਗ ਇਹਦੇ ਨਾਂ ਪਿਆ ਵਿਕਾਸ ਦੁਬੇ ਦੀ। ਹੁਣ ਵਿਕਾਸ ਦੁਬੇ ਨੂੰ ਫੜੇ ਜਾਣ ਤੋਂ ਪਹਿਲਾਂ 5 ਇਹਦੇ ਗੈਂਗਸਟਰ ਜਿਹੜੇ ਨੇ ਇਹ ਸਾਰੀ ਗੈਂਗ ਦੇ, ਉਹਨਾਂ ਨੂੰ ਫੜ ਕੇ ਮਾਰਿਆ ਗਿਆ ਐਨਕਾਊਂਟਰ। ਹਾਲਾਂਕਿ ਉਹਨਾਂ ਨੇ ਸਰੈਂਡਰ ਕੀਤੇ ਆਪੋ ਆਪਣੀ ਥਾਂ ਤੇ, ਲੇਕਿਨ ਇਹ ਦੱਸਣ ਦੇ ਲਈ ਕਿ ਜੀ ਅਸੀਂ ਪੁਲਿਸ ਬੜੀ ਬਹਾਦਰ ਹੈ ਔਰ ਇਹ ਉਹ, ਲੇਕਿਨ ਸਬੂਤ ਮਿਟਾਉਣ ਦੀ ਗੱਲ ਹੈ। ਹੁਣ ਇਹਨੂੰ ਇਹ ਪਤਾ ਸੀ ਵਿਕਾਸ ਦੁਬੇ ਨੂੰ ਕਿ ਜੇ ਯੂਪੀ ਦੇ ਵਿੱਚ ਮੈਂ ਗ੍ਰਿਫਤਾਰੀ ਦਿੱਤੀ ਮੈਨੂੰ ਮਾਰ ਦੇਣਾ ਉਹਨੇ ਕਿਹਾ ਵੀ ਜ਼ਾਹਰ ਹੈ ਵੀ ਜੇ ਮੈਂ ਦੂਜੀ ਸਟੇਟ 'ਚ ਔਰ ਮੱਧ ਪ੍ਰਦੇਸ਼ 'ਚ ਵੀ ਉਹਦਾ ਪੈਟਰਨ ਹੋਏਗਾ ਬੀਜੇਪੀ ਦਾ, ਉੱਥੇ ਵੀ ਬੀਜੇਪੀ ਦੀ ਹਕੂਮਤ ਹੈ। ਔਰ ਜਿਨ੍ਹਾਂ ਨੇ ਉਹ ਸਾਰੀ ਵੀਡੀਓ ਦੇਖੀ ਹੈ ਕਿ ਉਹ ਮੰਦਿਰ ਦੇ ਵਿੱਚ ਪਹਿਲਾਂ ਕਿਵੇਂ ਫੋਟੋ ਲਵਾਉਂਦਾ ਹੈ ਔਰ ਬੜੇ ਆਰਾਮ ਨਾਲ ਉਹ ਲੰਗੜਾ ਵੀ ਹੈ, ਢਿੱਡ ਕੱਢਿਆ ਹੋਇਆ ਉਹਨੇ, ਔਰ ਉਹ ਤੁਰਿਆ ਜਾ ਰਿਹਾ ਪੁਲਿਸ ਵਾਲਿਆਂ ਨਾਲ ਇਵੇਂ ਜਿਵੇਂ ਬਰਾਤ ਦੇ ਵਿੱਚ ਜਾਂਦਾ। ਸੋ ਬਿਲਕੁਲ ਐਸ਼ੋਰਡ ਸੀ ਕਿ ਵੀ ਇਹ ਇੱਕ ਕਾਲ ਕਰਕੇ ਉਹਨੇ ਫਿਰ ਜਿੱਥੇ ਮੰਦਿਰ ਅੰਦਰ ਜਾਣ ਤੋਂ ਪਹਿਲਾਂ ਜਿਹੜੀ ਰਸੀਦ ਕਟਾਈ ਹੈ ਉਹਦੇ 'ਚ ਵੀ ਉਹਦਾ ਨਾਮ ਵਿਕਾਸ ਦੁਬੇ ਹੈ, ਕੋਈ ਉਹਨੇ ਲੁਕੋਇਆ ਨਹੀਂ ਹੈ, ਇੰਨੇ 100 ਮੀਲ ਉਹ ਡਰਾਈਵ ਕਰਕੇ ਗਿਆ। ਹੁਣ ਇਸ ਸਾਰੇ ਦੇ ਬਾਵਜੂਦ ਜੇ ਹੁਣ ਉਹਨੂੰ ਲਿਆਂਦਾ ਜਾ ਰਿਹਾ, ਹਾਲਾਂਕਿ ਪ੍ਰੋਸੀਜਰ ਜਿਹੜਾ ਜੇ ਤੁਸੀਂ ਇੰਡੀਅਨ ਲਾਅ ਦਾ ਵੀ ਦੇਖੋ ਕਿ ਮੱਧ ਪ੍ਰਦੇਸ਼ ਉਹਨੇ ਸਰੈਂਡਰ ਕੀਤਾ ਜਾਂ ਮੰਨ ਲਓ ਪੁਲਿਸ ਹੀ ਕਹਿੰਦੀ ਹੈ ਜੀ ਫੜਿਆ, ਸੋ ਉਹਦੀ ਜੂਰਿਸਡਿਕਸ਼ਨ ਜਿੱਥੇ ਉਹ ਫੜਿਆ ਗਿਆ ਉਹਦੀ ਅਦਾਲਤ ਹੈ, ਜਿੱਥੇ ਉਹਨੂੰ ਪੇਸ਼ ਕਰਕੇ ਉਸ ਦੇ ਉੱਤੇ ਫਰਦ ਜਿਹੜੀ ਆਇਤ ਕੀਤੀ ਜਾਣੀ ਚਾਹੀਦੀ ਸੀ। ਫਿਰ ਯੂਪੀ ਪੁਲਿਸ ਜਿਹੜੀ ਹੈ, ਕਿਉਂਕਿ ਸਟੇਟਾਂ ਨੇ, ਯੂਪੀ ਜਿਹੜਾ ਹੈ ਉਹਨੂੰ ਆਪਣੇ ਮੁਕੱਦਮਿਆਂ ਦੀ ਬਿਨਾਂ ਤੇ ਮੈਜਿਸਟ੍ਰੇਟ ਦੇ ਕੋਲ ਆਉਂਦੇ ਕਿ ਜੀ ਇਹਨੂੰ ਸਾਡੇ ਹਵਾਲੇ ਕਰੋ। ਫਿਰ ਜਿਹੜਾ ਉਹਨੂੰ ਟ੍ਰਾਇਲ ਕਰਕੇ ਜਿਹੜਾ ਉਹਨੂੰ ਭਾਵੇਂ ਹੈਂਗ ਕਰੋ, ਜੋ ਵੀ ਉਹਦਾ ਕ੍ਰਾਈਮ ਹੈ।
ਲੇਕਿਨ ਇਹਦੇ ਬਾਵਜੂਦ ਕਿ ਉਹਨੇ ਇੱਕ ਚਲਾਕ ਕ੍ਰਿਮੀਨਲ ਜਿਹੜਾ ਪੋਲੀਟੀਸ਼ੀਅਨਸ ਬਿਊਰੋਕਰੇਟ ਸਾਰੇ ਸਿਸਟਮ ਨੂੰ ਸਮਝਦਾ ਸੀ ਕਿ ਔਰ ਉਹਨੇ ਬੜਾ ਆਪਣੇ ਵੱਲੋਂ ਤਾਂ ਕੀਤਾ, ਲੇਕਿਨ ਜਿੱਥੇ ਗੁੰਡਿਆਂ 'ਚੋਂ ਵੱਡਾ ਗੁੰਡਾ ਆਦਿੱਤਿਆਨਾਥ ਯੋਗੀ ਯੂਪੀ ਦਾ ਚੀਫ ਮਿਨਿਸਟਰ ਹੋਏ ਤੇ ਇਹਨਾਂ ਗੁੰਡਿਆਂ ਦਾ ਵੱਡਾ ਗੁੰਡਾ ਮੋਦੀ ਜੀ ਪ੍ਰਾਈਮ ਮਿਨਿਸਟਰ ਹੋਏ ਔਰ ਉਹਦੀ ਗੈਂਗ ਦਾ ਹੀ ਅਮਿਤ ਸ਼ਾਹ ਹੋਮ ਮਿਨਿਸਟਰ ਹੋਏ ਤੇ ਸਈਆਂ ਭੈ ਕੋਤਵਾਲ ਤੋਂ ਡਰ ਕਾਹੇ ਕਾ, ਫਿਰ ਡਰਨ ਦੀ ਕੀ ਲੋੜ ਹੈ, ਕਿਉਂਕਿ ਇਹੀ ਮੋਦੀ ਕ੍ਰੈਡਿਟ ਦੇ ਰਿਹਾ ਹੈ। ਇੱਕ ਪਾਸੇ ਯੂਪੀ ਦੇ ਵਿੱਚ 8 ਪੁਲਿਸ ਵਾਲੇ ਮਾਰੇ ਜਾਂਦੇ ਨੇ, ਝੂਠੇ ਐਨਕਾਊਂਟਰ ਹੋ ਰਹੇ ਨੇ, ਤੇ ਕੱਲ ਮੋਦੀ ਕਹਿ ਰਿਹਾ ਦੇਖੋ ਜਿੰਨੀ ਬ੍ਰਾਜ਼ੀਲ ਦੀ ਆਬਾਦੀ ਹੈ ਉਹ ਜ਼ਿਆਦਾ ਹੈ ਯੂਪੀ ਨਾਲੋਂ, ਜਿੱਥੇ ਕਿ 25 ਕਰੋੜ ਲੋਕ ਜਾਂ 22 ਕਰੋੜ ਰਹਿੰਦੇ ਨੇ ਯੂਪੀ 'ਚ, ਲੇਕਿਨ ਬ੍ਰਾਜ਼ੀਲ 'ਚ ਕੋਵਿਡ-19 ਦੇ ਨਾਲ ਕਿੰਨੇ ਹਜ਼ਾਰ ਲੋਕ ਮਰ ਗਏ, ਲੇਕਿਨ ਯੂਪੀ ਦੇ ਵਿੱਚ ਤਾਂ ਸਾਰੀਆਂ 800 ਮੌਤਾਂ ਹੋਈਆਂ। ਇਹ ਯੋਗੀ ਜੀ ਦਾ ਕਮਾਲ ਹੈ ਕਿ ਉਹਨਾਂ ਨੇ ਕੋਵਿਡ-19 ਦੇ ਨਾਲ ਲੋਕ ਮਰਨ ਨਹੀਂ ਦਿੱਤੇ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਸ ਤੋਂ ਪਹਿਲਾਂ ਕਿ ਬਾਕੀ ਸਾਰੇ ਚੱਲ ਰਹੇ ਨੇ ਕਿ ਭਾਈ ਇਹਦੇ ਖਿਲਾਫ ਆਦਿੱਤਿਆਨਾਥ ਯੋਗੀ ਨੇ ਕੋਈ ਪਹਿਲਾ ਐਨਕਾਊਂਟਰ ਨਹੀਂ ਹੋਇਆ, ਕਿਉਂਕਿ ਇਸ ਵਾਰ ਇਹਦੇ 'ਚ ਪੰਡਤ ਜੀ ਇਨਵੋਲਵ ਨੇ, ਦੂਬੇ ਸਾਹਿਬ, ਸ਼ਰਮਾ ਜੀ, ਔਰ ਜ਼ਾਹਰ ਹੈ ਕਿ ਵੀ ਕਾਂਗਰਸ ਨੂੰ ਵੀ ਮੌਕਾ ਮਿਲਿਆ ਕਿਉਂਕਿ ਇਹ ਵਿਕਾਸ ਦੂਬੇ ਬੀਜੇਪੀ ਦਾ ਨਾ ਹੁੰਦਾ, ਗੁੰਡਾ ਤਾਂ ਕਾਂਗਰਸ ਦਾ ਹੁੰਦਾ। ਸੋ ਇੱਥੇ ਤਾਂ ਕੋਈ ਫਰਕ ਨਹੀਂ ਹੈ ਕਿ ਵੀ ਕੌਣ ਕਿਹਦਾ ਗੁੰਡਾ ਹੈ, ਸਾਰੇ ਹੀ ਗੁੰਡੇ ਨੇ, ਕਦੇ ਉਹ ਇੱਕ ਦੇ ਬਣ ਜਾਂਦੇ ਨੇ ਕਦੇ ਦੂਜੇ ਦੇ। ਸੋ ਇਹਦੇ ਤੇ ਚਰਚਾ ਹੋਈ ਹੈ। ਅਦਰਵਾਈਜ਼ ਇਸ ਯੋਗੀ ਨੇ ਪਿਛਲੇ ਪੀਰੀਅਡ ਦੇ ਵਿੱਚ 2000 ਤੋਂ ਜ਼ਿਆਦਾ ਐਨਕਾਊਂਟਰ ਯੂਪੀ ਦੇ ਵਿੱਚ ਕੀਤੇ ਨੇ, ਪਰ ਉਹਨਾਂ ਦੇ ਵਿੱਚ ਮਰਨ ਵਾਲੇ ਕਿਉਂਕਿ ਜਾਂ ਮੁਸਲਮਾਨ ਸਨ ਜਾਂ ਦਲਿਤ ਸਨ, ਇਸ ਲਈ ਉਹ ਕਦੇ ਉਹਦੀ ਖਬਰ ਵੀ, ਸੁਪਰੀਮ ਕੋਰਟ ਨੇ ਵੀ ਉਸ ਦੇ ਉੱਤੇ ਹਦਾਇਤ ਕੀਤੀ ਹੋਈ ਹੈ, ਲੇਕਿਨ ਕੌਣ ਪਰਵਾਹ ਕਰਦਾ ਹੈ, ਅਦਾਲਤਾਂ ਵੀ ਇਹਨਾਂ ਦੀਆਂ, ਅਦਰਵਾਈਜ਼ ਵੀ ਇਹਨਾਂ ਦੀਆਂ। ਔਰ ਇਸ ਸਾਰੇ ਮੁੱਦੇ ਦੇ ਉੱਤੇ ਜਦੋਂ ਹੁਣ ਇਹ ਹੈ ਕਿ ਵੀ ਜਦੋਂ ਉਹ ਵਾਪਸ ਆ ਰਹੇ ਆ ਗੱਡੀਆਂ ਦਾ ਕਾਫਲਾ, ਉਹਦੇ 'ਚ ਮੀਡੀਆ ਦੀਆਂ ਵੀ ਗੱਡੀਆਂ ਨੇ ਪਿੱਛੇ। ਕਾਨਪੁਰ ਦੇ ਨੇੜੇ, ਜਿਹਦੇ ਨੇੜੇ ਦਾ ਵਿਕਾਸ ਦੁਬੇ ਦਾ ਪਿੰਡ ਸੀ, ਕਾਫਲੇ ਨੂੰ ਰੋਕ ਲਿਆ ਜਾਂਦਾ ਹੈ, ਜਿਹੜੀ ਮੀਡੀਆ ਵਾਲੀਆਂ ਗੱਡੀਆਂ ਨੇ ਪਿੱਛੇ, ਔਰ ਅੱਧੇ ਘੰਟੇ ਬਾਅਦ ਇਹ ਹੁੰਦਾ ਹੈ ਕਿ ਜੀ ਗੱਡੀ ਪਲਟ ਗਈ, ਜਿਹਦੇ 'ਚ ਉਹਨੂੰ ਵਿਕਾਸ ਦੁਬੇ ਨੂੰ ਸੀ, ਔਰ ਉਹਦੇ ਕਿਉਂਕਿ ਹੱਥਕੜੀ ਨਹੀਂ ਸੀ ਲਾ, ਉਹਨੇ ਇੱਕ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ ਔਰ ਉਹਦੇ ਸੀਨੇ 'ਚ ਗੋਲੀਆਂ, ਕਿਉਂਕਿ ਮੈਡੀਕਲ ਰਿਪੋਰਟ ਹੈ ਕਿ 3 ਗੋਲੀਆਂ ਸੀਨੇ 'ਚ, ਔਰ ਕੋਈ ਜ਼ਖਮੀ ਨਹੀਂ ਹੋਇਆ। ਤੇ ਗੱਡੀ ਵੀ ਐਂ ਜਿਵੇਂ ਉਹ ਨਿਆਣੇ ਖੇਡਦੇ ਖੇਡਦੇ ਕਿਸੇ ਚੀਜ਼ ਨੂੰ ਟੇਢਾ ਐਵੇਂ ਟਕਾਈ ਹੋਈ ਹੈ। ਹੁਣ ਜੇ ਕੋਈ ਅੱਗੇ ਗੱਡੀ ਹੈ, ਕੋਈ ਪਿੱਛੇ ਹੈ, ਕੋਈ ਵਿੱਚ ਵੱਜਦੀ ਹੈ, ਕੋਈ, ਪਰ ਉਹ ਬੰਦਾ ਜਿਹੜਾ ਕਿ ਮੰਦਰ 'ਚੋਂ ਜਦੋਂ ਨਿਕਲਦਾ ਤੇ ਲੰਗੜਾ ਕੇ ਤੁਰ ਰਿਹਾ ਹੈ, ਤੇ ਉਹਦੇ ਕੋਲ ਉਹਨੇ ਕਿਹੜੀ ਪਿਸਤੌਲ ਖੋਹ ਲਈ, ਢਿੱਡੋਂ ਨੇ ਕੱਢਿਆ ਹੋਇਆ ਬਾਹਰ ਜਿਵੇਂ ਸੱਪ ਨੇ ਡੱਡੂ ਖਾਦਾ ਹੁੰਦਾ ਹੈ, ਔਰ ਕਿਹੜੇ ਪਾਸਿਓਂ ਉਹ ਦੌੜਨ ਲੱਗਾ ਤੇ ਕਿੱਧਰ ਨੂੰ ਦੌੜਨ ਲੱਗਾ। ਜਿਹੜੇ ਉਹਨਾਂ ਦੇ ਬਿਲਕੁਲ ਜਿਹੜੇ ਚਮਚੇ ਨੇ ਉਹ ਵੀ ਇਹਨੂੰ ਐਨਕਾਊਂਟਰ ਕੀਤਾ, ਕਹਿ ਰਹੇ ਵਾਹ 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 ਸ਼ਾਬਾਸ਼ ਸ਼ਾਬਾਸ਼, ਕਿਆ ਯੋਗੀ ਜੀ ਨੇ ਕਹਾ। ਇਹ ਇਵੇਂ ਹੀ ਹੋਣਾ ਚਾਹੀਦਾ, ਚੀਅਰਿੰਗ, ਕਿਉਂਕਿ ਲਾਅ ਦੀ ਸੁਸਾਇਟੀ ਜਾਂ ਲਾਅ ਤਾਂ ਹੈ ਹੀ ਨਹੀਂ, ਪਹਿਲਾਂ ਹੀ ਗੁੰਡਿਆਂ ਦੇ ਹੱਥ ਸੀ। ਔਰ ਕੁਦਰਤੀ ਮੈਂ ਇਸ ਸਾਰੇ ਪੀਰੀਅਡ 'ਚ, ਇਸ ਤੋਂ ਪਹਿਲਾਂ ਕਿ ਮੈਂ ਚਰਚਲ ਜਿਹਨੇ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਇੰਡੀਆ ਦੀ ਫਰੀडम ਦਾ ਬਿੱਲ ਪੇਸ਼ ਹੋਇਆ ਤੇ ਉਦੋਂ ਜਿਹੜੀ ਗੱਲ, ਚਰਚਲ ਦੀ ਪਾਰਟੀ ਹਾਰ ਚੁੱਕੀ ਸੀ, ਹਾਲਾਂਕਿ ਖੁਦ ਉਹ ਅਜੇ MP ਸੀ, ਉਹਨੇ ਜਿਹੜੀ ਸਟੇਟਮੈਂਟ ਦਿੱਤੀ, ਉਹ ਜਿਹੜਾ ਕਿ ਅੱਜ ਹਰ ਪਲ ਇਹਨਾਂ 70-72 ਸਾਲਾਂ ਦੇ ਇਹਨਾਂ ਦੇ ਰਾਜ ਦਾ ਸਾਬਤ ਕਰਦਾ ਹੈ ਕਿ ਹਾਊ ਟਰੂ ਵਾਸ ਚਰਚਲ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਭਾਈ ਯੂਪੀ ਦੇ ਵਿੱਚ ਇਹ ਐਨਕਾਊਂਟਰ ਜਾਂ ਦੂਜਾ ਤਾਂ ਚੱਲ ਰਿਹਾ ਹੈ, ਪੰਜਾਬ ਦੇ ਵਿੱਚ ਪੰਜਾਬ ਪੁਲਿਸ ਨੇ ਸੈਂਟਰ ਦੀ ਹੋਮ ਮਿਨਿਸਟਰੀ ਏਜੰਸੀਆਂ ਦੇ ਕਹਿਣ ਤੇ ਕੀ ਕੀਤਾ, ਇਸ ਦੇ ਜੇ ਦੇਖਿਆ ਜਾਏ ਤੇ ਇੱਕ ਨਹੀਂ ਹਜ਼ਾਰਾਂ ਐਨਕਾਊਂਟਰ ਪੰਜਾਬ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸਿੱਖ ਨੌਜਵਾਨਾਂ ਦੀ ਪੂਰੀ ਇੱਕ ਪੀੜ੍ਹੀ ਮਾਰ ਮੁਕਾਈ ਗਈ। ਔਰ ਇਸ ਵੇਲੇ ਪੰਜਾਬ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ ਵਾਲਿਆਂ ਦੀ ਪੈਟੀਸ਼ਨ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ, ਜਿਹਦੇ 'ਚ ਇਹਨਾਂ ਨੇ ਜਿਹੜਾ ਬੜੀ ਮਿਹਨਤ ਦੇ ਨਾਲ ਆਪਣਾ ਕੇਸ ਤਿਆਰ ਕੀਤਾ ਹੈ। 8000 ਤੋਂ ਜ਼ਿਆਦਾ ਕੇਸਾਂ ਦਾ ਡਾਟਾ ਇਸ ਜਿਹੜੀਆਂ ਨੇ ਇਸ ਪ੍ਰੋਜੈਕਟ ਦੇ ਥੱਲੇ, ਪੰਜਾਬ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ ਦੇ ਥੱਲੇ ਸਬਮਿਟ ਕੀਤਾ ਹੋਇਆ ਹੈ ਉਹਨਾਂ ਨੇ, ਜਿਹਦੇ 'ਚ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਸਿੱਖ ਨੌਜਵਾਨ ਮਾਰੇ ਗਏ। 8000 ਕੇਸ ਨੇ, ਉਹਦੀ ਹੀਅਰਿੰਗ ਚੱਲ ਰਹੀ ਹੈ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਤਾਂ ਐਨਕਾਊਂਟਰ ਡੈਥਸ ਦੀ ਗੱਲ ਹੈ। 2 ਕਿਸਮ ਦੇ ਟੈਕਨੀਕੈਲਿਟੀ ਹੈ। ਇੱਕ ਹੈ ਕਿ ਜਦੋਂ ਹੁਣ ਜ਼ਾਹਰ ਹੈ ਕਿ ਵੀ ਇੱਕੋ ਹੀ ਹਾਲਤ ਦੇ ਵਿੱਚ ਪੁਲਿਸ ਗੋਲੀ ਚਲਾਉਣ ਦਾ ਹੱਕ ਰੱਖਦੀ ਹੈ, ਕਿਸੇ ਵੀ ਮੁਕਾਬਲਾ ਜਿਹਨੂੰ ਟਰੂ ਐਨਕਾਊਂਟਰ ਕਿਹਾ ਜਾ ਸਕਦਾ ਹੈ, ਜੇ ਉਹਨਾਂ ਦੇ ਉੱਤੇ ਹਮਲਾ ਹੁੰਦਾ
ਇਨ ਸੈਲਫ ਡਿਫੈਂਸ। ਸੋ ਜੇ ਸੈਲਫ ਡਿਫੈਂਸ ਦੇ ਵਿੱਚ ਉਹ ਚਲਾਉਂਦੇ ਨੇ ਗੋਲੀ, ਉਹ ਮਰ ਜਾਂਦਾ ਹੈ ਜਾਂ ਪੁਲਿਸ ਵਾਲਾ ਮਰ ਜਾਂਦਾ, ਉਹ ਐਨਕਾਊਂਟਰ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ 1988-99 ਦੇ ਵਿੱਚ ਮੈਂ ਕੈਲੀਫੋਰਨੀਆ ਸੀ ਜੀ, ਔਰ ਉਦੋਂ ਅਜੇ ਸਿੱਖ ਅਸਾਈਲਮ ਕੇਸ ਦੀ ਅਪਰੂਵਲ ਸ਼ੁਰੂ ਨਹੀਂ ਸੀ ਹੋਈ, ਔਰ ਉੱਥੇ ਇੱਕ ਅਟਾਰਨੀ ਮਹਿੰਦਰ ਸਿੰਘ ਸਨ ਜਿਨ੍ਹਾਂ ਨੇ ਪਹਿਲਾ ਕੇਸ ਜਿੱਤਿਆ, ਔਰ ਬਾਅਦ ਦੇ ਵਿੱਚ ਰਾਬਰਟ ਜੌਬ ਇੱਕ ਜੂਇਸ਼ ਅਟਾਰਨੀ ਜਿਹਦਾ ਹੁਣ ਵੀ ਉਹਨਾਂ ਦੀ ਅੱਛੀ ਲਾ ਫਰਮ ਹੈ, ਉਹਨੇ ਕੇਸ ਲੈਣੇ ਸ਼ੁਰੂ ਕੀਤੇ। ਤੇ ਹੁਣ ਜਿਹੜੇ ਨੌਜਵਾਨ ਸਫਰ ਕਰਦੇ ਸੀ, ਕਿਸੇ ਦਾ ਭਰਾ ਮਾਰਿਆ ਸੀ ਝੂਠੇ ਪੁਲਿਸ ਮੁਕਾਬਲੇ 'ਚ, ਕਿਸੇ ਦਾ ਕੋਈ ਹੋਰ, ਤੇ ਉਹ ਜਦੋਂ ਆਪਣੀ ਸਟੇਟਮੈਂਟ ਦਿੰਦੇ ਸੀ ਤੇ ਉਹ ਇਹ ਕਹਿੰਦੇ ਸੀ ਕਿ ਜੀ ਪੁਲਿਸ ਨੇ ਉਹਨੂੰ ਫੇਕ ਐਨਕਾਊਂਟਰ 'ਚ ਮਾਰਤਾ। ਤੇ ਅਮਰੀਕਨਾਂ ਦੀ ਲੈਂਗੁਏਜ ਤਾਂ ਇਹ ਹੈ ਨਹੀਂ ਸੀ। ਉਹ ਫਿਰ ਸ਼ੁਰੂ ਦੇ ਵਿੱਚ ਹੋਏ ਵੀ ਉਹਨਾਂ ਨੂੰ ਲੱਗੇ, ਕਿਉਂਕਿ ਇੱਥੇ ਸੋਚਿਆ ਵੀ ਨਹੀਂ ਜਾ ਸਕਦਾ ਕਿ ਵੀ ਕੋਈ ਜਿਹੜਾ ਫੜ ਕੇ ਤੁਹਾਨੂੰ ਪੁਲਿਸ ਮਾਰਦੀ ਹੈ। ਫਿਰ ਜਿਹੜਾ ਲਫ਼ਜ਼ ਹੁਣ ਵੀ ਬਹੁਤ ਸਾਰੀਆਂ ਜਿਹੜਾ ਉਹਨੂੰ ਉਸ ਵੇਲੇ ਮੈਂ ਸੁਜੈਸਟ ਕੀਤਾ, ਮੈਂ ਕਿਹਾ ਜੀ ਸਟੇਜਡ ਐਨਕਾਊਂਟਰ, ਔਰ ਹੁਣ ਬਹੁਤ ਸਾਰੀਆਂ ਸਟੇਟਮੈਂਟਸ ਇਹ ਹੁੰਦਾ ਫੇਕ ਸਟੇਜਡ ਐਨਕਾਊਂਟਰ, ਕਿ ਵੀ ਤੁਸੀਂ ਫੜਿਆ, ਤੁਹਾਡੇ ਕੋਲ ਹੈ ਔਰ ਤੁਸੀਂ ਮਾਰ ਕੇ ਕਿਹਾ ਜੀ ਮੁਕਾਬਲੇ 'ਚ ਮਾਰਿਆ ਗਿਆ, ਹਾਲਾਂਕਿ ਉਹ ਬੰਦਾ ਭਾਵੇਂ ਕਈ ਹਫ਼ਤਿਆਂ ਤੋਂ ਤੁਹਾਡੀ ਕਸਟਡੀ 'ਚ ਹੋਏ, ਪਰ ਤੁਸੀਂ ਉਹਨਾਂ ਦੀ ਗ੍ਰਿਫਤਾਰੀ ਨਹੀਂ ਪਾਈ, ਗ੍ਰਿਫਤਾਰੀ ਸ਼ੋ ਹੀ ਨਹੀਂ ਕੀਤੀ ਇਸ ਸਾਰੇ 'ਚੋਂ। ਸੋ ਇਹ ਜਿਹੜੇ ਫੇਕ ਸਟੇਜ ਐਨਕਾਊਂਟਰ ਨੇ ਇਹ ਤਾਂ ਥਾਊਜ਼ੈਂਡਸ 'ਚ ਹੈ ਹੀ ਨੇ। ਇਹਨੂੰ ਐਨਕਾਊਂਟਰ ਕਹਿੰਦੇ ਨੇ ਜਿਹੜਾ ਫੇਕ ਹੈ ਜਾਂ ਸਟੇਜਡ ਹੈ। ਔਰ ਇੱਕ ਹੈ ਜਿਹਨੂੰ ਕਸਟੋਡੀਅਲ ਡੈਥ ਕਹਿੰਦੇ ਨੇ। ਕਸਟੋਡੀਅਲ ਡੈਥ ਇਹ ਹੈ ਵੀ ਬੰਦਾ ਤੁਸੀਂ ਫੜ ਲਿਆ, ਉਹਦੀ ਤੁਸੀਂ ਅਰੈਸਟ ਵੀ ਪਾ ਦਿੱਤੀ, ਰਿਪੋਰਟ ਵੀ FIR ਵੀ ਲਿਖੀ ਗਈ, ਔਰ ਉਹਨੂੰ ਤੁਸੀਂ ਆਪਣੀ ਕਸਟਡੀ 'ਚ ਲੈ ਕੇ ਇੰਨਾ ਟੌਰਚਰ ਕੀਤਾ ਕਿ ਇੱਕ ਜਿਹੜਾ ਉਹ ਮਰ ਗਿਆ, ਕੋਈ ਹਫ਼ਤੇ ਬਾਅਦ ਮਰ ਗਿਆ, ਕੋਈ 4 ਦਿਨ ਬਾਅਦ ਮਰ ਗਿਆ। ਸੋ ਉਸ ਤੋਂ ਇਲਾਵਾ ਵੀ ਇਹਨਾਂ ਨੇ ਇੱਕ ਢੰਗ ਲੱਭਿਆ ਸੀ ਵੀ ਜਦੋਂ ਮਰ ਜਾਂਦਾ ਸੀ ਟੌਰਚਰ ਕਰਦੇ ਆ ਇੰਟਰੋਗੇਸ਼ਨ 'ਚ, ਕਸਟਡੀ ਸ਼ੋਅ ਕੀਤੀ ਹੁੰਦੀ ਸੀ, ਉਦੋਂ ਇਹ ਕਹਿੰਦੇ ਸੀ ਕਿ ਦੌੜ ਗਿਆ ਜੀ, ਉਹਨੂੰ ਅਸੀਂ ਲਿਜਾ ਰਹੇ ਸੀ, ਹਥਿਆਰ ਬਰਾਮਦ ਕਰਨ ਲਈ ਲਿਜਾ ਰਹੇ ਸੀ ਔਰ ਉਹ ਦੌੜ ਗਿਆ। ਔਰ ਇਹ ਇਹਨਾਂ ਦੀ ਆਪਣੀ ਰਿਪੋਰਟ ਹੈ 2015 'ਚ ਜੁਡੀਸ਼ੀਅਲ ਆਫੀਸਰ ਦਾ ਇੱਕ ਉਹਨਾਂ ਨੇ ਜਿਹਨੂੰ ਪ੍ਰਾਵਧਾਨ ਕਹਿੰਦੇ ਨੇ ਰੱਖਿਆ ਕਿ ਭਾਈ ਜੇ ਕਸਟੋਡੀਅਲ ਡੈਥ ਹੋਏ ਤੇ ਹਰ ਕਸਟੋਡੀਅਲ ਡੈਥ ਦੀ ਇਨਵੈਸਟੀਗੇਸ਼ਨ ਹੋਏਗੀ। ਲੇਕਿਨ ਈਵਨ ਉਹ ਦੌਰ ਤਾਂ ਸਿੱਖਾਂ ਦਾ ਛੱਡ ਦਿਓ, ਜਿਹੜਾ ਐਨਕਾਊਂਟਰ ਬਣਾਏ 2005 ਤੋਂ 2018 ਤੱਕ 1373 ਕਸਟੋਡੀਅਲ ਡੈਥਸ ਹੋਈਆਂ। 1373 ਉਸ ਪੀਰੀਅਡ ਜਦੋਂ ਕੋਈ ਮੂਵਮੈਂਟ ਨਹੀਂ ਚੱਲ ਰਹੀ, ਔਰ ਸਿਰਫ 298 ਮਾਮਲਿਆਂ 'ਚ ਉਹਦੀ ਇਨਵੈਸਟੀਗੇਸ਼ਨ ਮਾਰਕ ਹੋਈ, ਉਹਦੇ 'ਚੋਂ ਵੀ ਕੁਝ ਨਹੀਂ ਨਿਕਲਿਆ। ਔਰ ਇੱਕ ਤਾਂ ਪਾਰਟ ਇਹ ਹੈ। ਫਿਰ ਅਸੀਂ ਦੇਖਦੇ ਪੰਜਾਬ ਜਿਹੜੇ ਐਨਕਾਊਂਟਰਸ ਦਾ ਦੂਜਾ ਹਿੱਸਾ ਸੀ, ਹਰਮਨ ਸਿੰਘ ਨਾਂ ਦੇ ਬੰਦੇ ਨੂੰ ਉਹਨਾਂ ਨੇ ਭਗੌੜਾ ਡਿਕਲੇਅਰ ਕੀਤਾ ਕਿ ਜੀ ਉਹ ਦੌੜ ਗਿਆ, ਉਹਦੇ ਸਿਰ ਤੇ ਇਨਾਮ ਰੱਖਿਆ 10 ਲੱਖ ਦਾ 15 ਲੱਖ ਦਾ, ਉਹਨਾਂ ਦੇ ਕਾਬੂ ਨਹੀਂ ਆ ਰਿਹਾ। ਹੁਣ ਉਹ ਪੈਸਾ ਜਿਹੜੀ 90,000 ਦੇ ਕਰੀਬ ਬਾਉਂਟੀਜ਼ ਜਿਹੜੀਆਂ ਸਰਕਾਰ ਤੋਂ ਲੈਣੀਆਂ ਸੀ, ਉਹਨਾਂ ਨੇ ਕੋਈ ਹੋਰ ਸਿੱਖ ਨੌਜਵਾਨ ਚੁੱਕ ਕੇ ਮਾਰ ਕੇ ਉਹਨੂੰ ਹਰਮਨ ਸਿੰਘ ਸਾਬਤ ਕਰ ਦੇਣਾ, ਉਹਦਾ ਉਹ ਪੈਸੇ ਵੀ ਲੈ ਲੈਣੇ ਕਿ ਜਿਹੜਾ ਪ੍ਰਾਈਸ ਉਹਦੇ ਸਿਰ ਦਾ ਮੁੱਲ ਰੱਖਿਆ ਹੋਇਆ ਸੀ। ਔਰ ਹੁਣ ਇੱਕ ਪਾਸੇ ਤਾਂ ਔਰ ਕਿਹੜਾ ਇੱਕ ਬੇਗੁਨਾਹ ਮਾਰ ਦਿੱਤਾ ਹਰਮਨ ਸਿੰਘ ਕਹਿ ਕੇ ਉਦੋਂ ਸਾਹਮਣੇ ਆਇਆ ਕਿ ਜਦੋਂ ਹਰਮਨ ਸਿੰਘ 25 ਸਾਲ ਬਾਅਦ ਬਾਹਰ ਆ ਗਿਆ, ਜਦੋਂ ਸਾਰਾ ਮੁੱਕ ਗਿਆ, ਉਹ ਕਹਿੰਦੇ ਵੀ ਤੂੰ ਤਾਂ ਮਰ ਗਿਆ ਸੀ। ਉਹ ਕਹਿੰਦੇ ਵੀ ਮੈਂ ਤਾਂ ਫਲਾਣੇ ਸਟੇਟ 'ਚ ਨਿਕਲ ਗਿਆ ਜਾਂ ਫਲਾਣੇ ਮੁਲਕ 'ਚ ਚਲਾ ਗਿਆ। ਹੁਣ ਉਹਦੀ ਥਾਂ ਤੇ ਕੌਣ ਮਾਰਿਆ? ਇਹ ਕਿੰਨੇ ਹਜ਼ਾਰ ਇਸ ਕਿਸਮ ਦੇ ਕੇਸ ਨੇ ਜਿਹੜੇ ਅਸਲੀ ਦੀ ਥਾਂ ਤੇ ਹੋਰ ਮਾਰ ਕੇ ਇਨਾਮ ਲੈ ਹੋਏ ਨੇ। ਔਰ ਇਸ ਸਾਰੇ 'ਚ ਜੇ ਤੁਸੀਂ ਦੇਖੋ ਕਿ ਕੁੱਲ ਮਿਲਾ ਕੇ ਹੋਰ ਗੁੰਡਾ ਰਾਜ ਕੀ ਹੁੰਦਾ ਕਿ ਵੀ ਉਹਨਾਂ ਨੇ ਕਿ ਭਾਈ ਹੁਣ ਜਦੋਂ ਕਿ ਸੇਕ ਲੱਗਣਾ ਸ਼ੁਰੂ ਹੁੰਦਾ ਹੈ ਔਰ ਲੋਕਾਂ ਨੂੰ ਨਜ਼ਰ ਆ ਰਿਹਾ ਕਿ ਭਾਈ ਇਹ ਤਾਂ ਬਿਲਕੁਲ ਹੀ ਗੁੰਡਾ ਰਾਜ ਹੈ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਜਿਹੜੀ ਚਰਚਲ ਨੇ ਜਦੋਂ ਹਾਊਸ ਆਫ ਕਾਮਨਸ ਦੇ ਵਿੱਚ ਇੰਡੀਆ ਫਰੀडम ਐਕਟ ਪੇਸ਼, ਔਰ ਇਹ ਹੁੰਦੀ ਹੈ ਜਦੋਂ ਅਸੀਂ ਸਟੇਟਸਮੈਨ ਕਹਿੰਦੇ ਆ ਵੀ ਚਰਚਲ ਇੱਕ ਸਟੇਟਸਮੈਨ ਸੀ ਤੇ ਉਹ ਕਿਵੇਂ ਦੇਖ ਸਕਦਾ ਸੀ। ਔਰ ਉਸ ਵੇਲੇ ਲੇਬਰ ਪਾਰਟੀ ਦੀ ਹਕੂਮਤ ਸੀ, ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਔਰ ਚਰਚਲ ਨੇ ਕਿਹਾ ਪਾਵਰ will go to the hands of rascals, rogues, freebooters. All Indian leaders will be of low caliber and men of straw. They will have sweet tongues and silly hearts. They will fight amongst themselves for power and India will be lost in political squabbles. और नाड़ ने फिर क्या कि blood of those
ਮਿਲੀਅਨਸ ਆਫ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਹੁਣ ਇਹ ਐਗਜ਼ੈਕਟ ਇਹ ਹੈ ਕਿ ਵੀ ਇਹ ਤੁਸੀਂ ਫਰੀडम ਦੇ ਕੇ ਤਾਕਤ ਉਹਨਾਂ ਦੇ ਹੱਥਾਂ 'ਚ ਦੇ ਰਹੇ ਹੋ ਜਿਹੜੇ ਬਦਮਾਸ਼ ਨੇ, ਜਿਹੜੇ ਗੁੰਡੇ ਨੇ, ਜਿਹੜੇ ਡਾਕੂ ਨੇ। ਫਰੀਬੂਟਰ ਹੁੰਦਾ ਪਲੰਡਰਰ, ਲੂਟਰ। ਔਰ ਇਹ ਜਿਹੜੇ ਨੇ, ਜਿਹੜੇ ਭਾਰਤ ਦੇ ਲੀਡਰ ਉਸ ਵੇਲੇ, ਹਾਲਾਂ ਗਾਂਧੀ, ਨਹਿਰੂ, ਇਹ ਕਲਾਸ ਸੀ ਪਟੇਲ ਦੀ, ਉਹਨੇ ਕਿਹਾ ਕਿ ਇਹ ਅੱਗੋਂ ਜਿਹੜੇ ਆਉਣ ਵਾਲੇ ਨੇ ਇਹ ਵੀ ਲੋ ਕੈਲੀਬਰ ਨੇ, ਮੈਨ ਆਫ ਸਟਰਾ, ਕੱਖੋਂ ਹੌਲੇ ਲੋਕ। ਇਹ ਕੱਖੋਂ ਹੌਲੇ ਲੋਕਾਂ ਦੇ ਹੱਥ ਤੁਸੀਂ ਪਾਵਰ ਦੇ ਰਹੇ ਹੋ। ਇਹਨਾਂ ਦੇ ਵਿਲ ਹੈਵ ਸਵੀਟ ਟੰਗਸ ਐਂਡ ਸਿਲੀ ਹਾਰਟਸ। ਇਹਨਾਂ ਦੇ ਦਿਲ ਬੇਈਮਾਨ ਔਰ ਜ਼ਬਾਨਾਂ ਮਿੱਠੀਆਂ, ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ। ਇਹਦੀ ਟ੍ਰਾਂਸਲੇਸ਼ਨ ਹੀ ਕੀਤੀ ਹੈ ਇਹਨੇ, ਚਰਚਲ ਨੇ, ਕਿ ਵਿਦ ਦਾ ਸਵੀਟ ਟੰਗਸ ਐਂਡ ਸਿਲੀ ਹਾਰਟਸ ਦੇ ਵਿਲ ਫਾਈਟ ਅਮੰਗਸ ਥੈਮਸੈਲਵਸ ਫॉर ਪਾਵਰ। ਹੁਣ ਉਹ ਬੀਜੇਪੀ ਕਹਿੰਦੀ ਹੈ ਜੀ ਸਾਡੇ ਗੁੰਡੇ ਨਹੀਂ ਨੇ, ਕਾਂਗਰਸ ਕਹਿੰਦੀ ਹੈ ਤੁਹਾਡੇ ਹੈ, ਬੀਜੇਪੀ ਕਹਿੰਦੀ ਹੈ ਜੀ ਬਹੁਜਨ ਸਮਾਜ ਪਾਰਟੀ ਦੀ ਹੈ। ਚੋਣ ਤੇ ਇਹਨੇ ਵਿਕਾਸ ਦੁਬੇ ਨੇ ਪਹਿਲਾਂ ਚੋਣ ਲੜੀ ਸੀ। ਹੁਣ ਤੁਹਾਡਾ ਗੁੰਡਾ ਕਿ ਸਾਡਾ ਗੁੰਡਾ, ਤੁਹਾਡਾ ਬਦਮਾਸ਼ ਕਿ ਸਾਡਾ ਬਦਮਾਸ਼, ਇਹ ਲੜਾਈ ਹੋਏਗੀ। ਔਰ ਪਾਰਲੀਮੈਂਟ ਦੇ ਵਿੱਚ ਜਿਹੜੇ ਬੈਠੇ ਹੋਏ ਨੇ ਐਮਪੀ, ਸਾਧਵੀ ਪ੍ਰਗਿਆ ਤੋਂ ਵੱਡੀ ਕੌਣ ਦਹਿਸ਼ਤਗਰਦ ਹੈ? ਅਮਿਤ ਸ਼ਾਹ ਔਰ ਮੋਦੀ ਤੋਂ ਵੱਡੇ ਕਿਹੜੇ ਕਾਤਲ ਨੇ? ਹੋਰ ਗੁੰਡੇ ਕੀ ਨੇ? ਜੇ ਗੁੰਡੇ ਜਿਹੜੇ ਨੇ ਉਹ ਰਿਪਰੈਜ਼ੈਂਟ ਕਰ ਰਹੇ ਨੇ ਲੋਕਾਂ ਨੂੰ, ਤੇ ਸਟੇਟ ਨੂੰ ਗੁੰਡਾ ਦਿੱਤਿਆਨਾਥ ਯੋਗੀ ਰਨ ਕਰ ਰਿਹਾ, ਹਜ਼ਾਰਾਂ ਐਨਕਾਊਂਟਰ ਹੋ ਰਹੇ ਨੇ, ਤੇ ਫਿਰ ਚਰਚਲ ਦੀ ਗੱਲ ਜਿਹੜੀ ਹੈ, ਜਿਹੜੀ ਹੁਣ ਵਾਪਰਨ ਜਾ ਰਹੀ ਹੈ, ਦੇ ਵਿਲ ਫਾਈਟ ਅਮੰਗਸ ਥੈਮਸੈਲਵਸ ਫॉर ਪਾਵਰ ਐਂਡ ਇੰਡੀਆ ਵਿਲ ਬੀ ਲੌਸਟ ਇਨ ਪੋਲੀਟੀਕਲ ਸਕੁਐਬਲਸ। ਇਹ ਹੁਣ ਘੁੰਮਣ ਘੇਰੀਆਂ ਨੇ ਸਿਆਸੀ, ਜਿਹਦੇ ਥੱਲੇ ਜ਼ਾਹਰ ਹੈ ਕਿ ਜਿਹੜੀ ਗੁੰਡਾ ਕਰੇਸੀ ਹੈ, ਇਹਦੇ 15 ਟੁਕੜੇ, ਜਿਵੇਂ ਸੋਵੀਅਤ ਯੂਨੀਅਨ ਦੇ 15 ਹੋਏ ਔਰ ਯੂਗੋਸਲਾਵੀਆ ਦੇ 7-8 ਹੋਏ, ਇਹਦੇ ਕਿੰਨੇ ਟੁਕੜੇ ਹੋਣਗੇ ਤਾਂ ਪਤਾ ਨਹੀਂ, ਪਰ ਜ਼ਾਹਰਾ ਤੌਰ ਤੇ ਡੂਮ ਟੂ ਡਾਈ ਇਹਦਾ ਐਂਡ ਹੋਣ ਜਾ ਰਿਹਾ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਕਰੋਨਾ ਅਪਡੇਟ ਤੁਸੀਂ ਕਹੀ ਹੈ, ਟੋਟਲ ਕੇਸ ਦੁਨੀਆ 'ਚ ਇਸ ਵੇਲੇ 12,05,36,119 ਨੇ, ਔਰ ਟੋਟਲ ਡੈਥਸ 5,59,993 ਨੇ। ਅਮਰੀਕਾ ਦੇ ਵਿੱਚ 3,02,66,035 ਟੋਟਲ ਕੇਸ ਨੇ, ਔਰ 1,36,304 ਡੈਥਸ ਨੇ। ਭਾਰਤ ਜਿਹੜਾ ਦੁਨੀਆ 'ਚ ਤੀਸਰੇ ਨੰਬਰ ਤੇ ਹੈ ਕਰੋਨਾ ਦੇ ਕੇਸਾਂ ਦੇ ਮਾਮਲੇ 'ਚ। 8,22,570 ਟੋਟਲ ਕੇਸ ਨੇ, 22,144 ਮੌਤਾਂ ਹੋ ਚੁੱਕੀਆਂ ਨੇ। ਪਾਕਿਸਤਾਨ 2,43,599 ਟੋਟਲ ਕੇਸ ਨੇ, ਔਰ 5,058 ਡੈਥਸ ਨੇ। ਸੋ ਇਹ ਕਰੋਨਾ ਅਪਡੇਟ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂਜ਼ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।